ਸਟੇਟ ਕੀ ਆਣਾ 415 909 0503 ਦੇ ਉੱਤੇ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਸੋ ਸਰੋਤੇ, ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਪ੍ਰੋਗਰਾਮ ਟਰੱਕਿੰਗ ਦਾ ਹੁੰਦਾ। ਅੱਜ ਰਮਨ ਜੀ ਛੁੱਟੀ ਤੇ ਆ ਤੇ ਆਪਾਂ ਕੁਛ ਕੁ ਕਰਾਂਗੇ ਟਰੱਕਿੰਗ ਦੀਆਂ ਨਿਊਜ਼, ਪਰ ਜੋ ਦੁਨੀਆ ਦੇ ਵਿੱਚ ਵਾਪਰ ਰਿਹਾ ਹੈਗਾ ਅੱਜ ਪੂਰੇ ਵਰਲਡ ਦੇ ਵਿੱਚ ਜਿਹੜੀ ਮੇਨ ਨਿਊਜ਼ ਆ ਉਹ ਟੈਰਿਫਸ ਨੂੰ ਲੈ ਕੇ ਆ, ਕਿਉਂਕਿ ਕੱਲ ਤੋਂ ਲਾਗੂ ਹੋਣੇ ਆ ਅਗਸਤ 1 ਤੋਂ, ਤੇ ਉਹਨਾਂ ਟੈਰਿਫਸ ਦੇ ਵਿੱਚ ਇੰਡੀਆ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ। ਇੰਡੀਆ ਦੀ ਜਿਸ ਹਿਸਾਬ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਬਾਂਹ ਮਰੋੜੀ ਆ, ਹੁਣ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰ ਦਈਏ ਜਾਂ ਨਾ, ਕਿਉਂਕਿ 25% ਟੈਰਿਫ ਤਾਂ ਆਲਰੇਡੀ ਇੰਡੀਆ ਤੇ ਟਰੰਪ ਉਹਨਾਂ ਨੇ ਲਾ ਦਿੱਤਾ ਆ, ਪਲੱਸ ਪੈਨਲਟੀ ਆ, ਕਿਉਂਕਿ ਉਹਨਾਂ ਨੇ ਰਸ਼ੀਆ ਤੋਂ ਜਿਹੜਾ ਡਿਫੈਂਸ ਦਾ ਇਕਵਿਪਮੈਂਟ ਖਰੀਦਿਆ, ਪਲੱਸ ਜਿਹੜੇ ਇੰਨੇ ਸਾਲ ਜਿਹੜੇ ਆ ਉੱਥੋਂ ਗੈਸ ਖਰੀਦਦੇ ਰਹੇ ਹੈਗੇ ਆ। ਸੋ ਉਸ ਨੂੰ ਲੈ ਕੇ ਅੱਜ ਦੀ ਜਿਹੜੀ ਮੇਨ ਨਿਊਜ਼ ਆ ਦੁਨੀਆ ਦੇ ਸਾਰੇ ਅਖਬਾਰਾਂ 'ਚ ਉਹ ਟੌਪ ਦੇ ਉੱਤੇ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਹਰ ਇੱਕ ਪਾਸੇ ਜਿਹੜੀ ਆ ਉਹ ਇਸ ਟਾਈਮ ਇਹਨਾਂ ਦੀ ਤੋਏ ਕਹਿ ਲਓ ਵੀ ਪੂਰੀ ਹਰਜੋਤ ਸਿੰਘ ਜੀ ਇਹ ਹੋ ਰਹੀ ਆ। ਕੀ ਸਿਚੁਏਸ਼ਨ ਇਹਨਾਂ ਦੀ ਬਣੀ ਪਈ ਆ, ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਆਪਾਂ ਜਿਹੜੀਆਂ ਉਹ ਸ਼ੇਅਰ ਕਰਾਂਗੇ ਵੀ ਇਵੈਂਚੁਅਲੀ ਇਹਨਾਂ ਦਾ ਬਣ ਕੀ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਸ ਦੇ ਵਿੱਚ ਹੀ ਜਿਹੜੀ ਆਪਾਂ ਹੁਣ ਗੱਲਬਾਤ ਨੂੰ ਅੱਗੇ ਹੀ ਜਿਹੜਾ ਉਹ ਕਰਦੇ ਜਾਈਏ। ਜਿੱਦਾਂ ਕੱਲ ਗੱਲ ਕਰ ਰਹੇ ਸੀ ਨਾ ਵੀ ਬਾਣੀਆ ਕਹਿੰਦਾ ਸੀਗਾ ਵੀ ਮੈਂ ਹੱਥ ਨਹੀਂ ਖੋਲਣਾ, ਕੁਛ ਦੇਣਾ ਨਹੀਂ, ਤੇ ਸਾਡਾ ਜਿਹੜਾ ਸਰਪੰਚ ਆ ਕਹਿੰਦਾ ਵੀ ਗੋਟੀ ਵੱਢ ਕੇ ਲੈ ਆਉਣਾ। ਸੋ ਗੰਡਾਸਾ ਇਸ ਟਾਈਮ ਟਰੰਪ ਉਹਨਾਂ ਦਾ ਪੂਰਾ ਤੇਜ਼ ਚੱਲ ਰਿਹਾ ਆ। ਕੱਲ ਜਦੋਂ ਪਹਿਲੋਂ 2-3 ਝਟਕੇ ਦੇ ਤੇ ਫਿਰ ਝਟਕਾ ਇੱਕ ਹੋਰ ਜਿਹੜਾ ਉਹਦਾ ਨੇ ਬਿਆਨ ਦੇ ਰੂਪ ਦੇ ਵਿੱਚ ਦਿੱਤਾ ਆਪਣੇ ਟਰੁੱਥ ਸੋਸ਼ਲ ਮੀਡੀਆ ਦੇ ਜਿਹੜਾ ਉਹ ਉੱਤੇ। ਇੱਕ ਪਾਸੇ ਜਦੋਂ ਆਪਾਂ ਦੇਖ ਰਹੇ ਸੀਗੇ ਵੀ ਹਰਜੋਤ ਸਿੰਘ ਜੀ ਵੀ 25% ਟੈਰਿਫ ਪੈਨਲਟੀ ਦੀ ਗੱਲ ਹੋਈ, ਫਿਰ ਉਸ ਤੋਂ ਬਾਅਦ 'ਚ ਜਿਹੜੀਆਂ ਤੇਲ ਕੰਪਨੀਆਂ ਈਰਾਨ ਦੇ ਉਹਨਾਂ ਦੇ ਨਾਲ ਮਿਲ ਕੇ ਚੱਲ ਰਹੀਆਂ ਸੀ, ਉਹਨਾਂ 'ਚ ਕੁਛ ਭਾਰਤੀ ਕੰਪਨੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਸੈਂਕਸ਼ਨ ਜਿਹੜਾ ਉਹ ਲਾ ਦਿੱਤਾ ਗਿਆ। ਕੁਛ ਭਾਰਤੀ ਮੂਲ ਦੇ ਜਿਹੜੇ ਲੋਕ ਸੀ, ਜਿਹੜਾ ਇਹਨਾਂ ਕੰਪਨੀਆਂ ਦੇ ਮਾਲਕ ਸੀ, ਉਹਨਾਂ ਨੂੰ ਉੱਤੇ ਜਿਹੜਾ ਉਹ ਸੈਂਕਸ਼ਨ ਲਾ ਦਿੱਤਾ ਗਿਆ। ਫਿਰ ਬ੍ਰਿਕਸ ਵਾਲਾ ਜਿਹੜਾ ਇਹਨਾਂ ਨੇ ਬਿਆਨ ਦੇ ਦਿੱਤਾ ਵੀ ਜਿਹੜੇ ਬ੍ਰਿਕ ਹੈਗੇ ਆ ਉਹ ਡਾਲਰ ਨੂੰ ਤੋੜਨਾ ਚਾਹੁੰਦੇ ਆ, ਉਹ ਸਾਨੂੰ ਕਤਈ ਪਸੰਦ ਜਿਹੜੀ ਉਹ ਚੀਜ਼ ਨਹੀਂ ਆ, ਉਹ ਆਪਾਂ ਜਿਹੜਾ ਉਹ ਚੱਲਣਾ ਨਹੀਂ ਆ। ਫਿਰ ਪਾਕਿਸਤਾਨ ਦੇ ਨਾਲ ਆਇਲ ਰਿਜ਼ਰਵ ਬਣਾਉਣ ਦੀ ਜਿਹੜੀ ਡੀਲ ਆ ਉਹ ਪੇਸ਼ ਕਰ ਦਿੱਤੀ। ਕਹਿੰਦੇ ਵੀ ਹੋ ਸਕਦਾ ਵੀ ਅਸੀਂ ਪਾਕਿਸਤਾਨ ਤੋਂ ਬਾਅਦ ਇੰਡੀਆ ਨੂੰ ਤੇਲ ਵੀ ਜਿਹੜਾ ਉਹ ਵੇਚੀਏ, ਵੀ ਉਹਨਾਂ ਨੇ ਜੇ ਖਰੀਦਣਾ ਹੋਇਆ ਤਾਂ ਆਪਾਂ ਉੱਥੋਂ ਕਰ ਦੇਵਾਂਗੇ। ਅੱਜ ਜਿਹੜਾ ਹਰਜੋਤ ਸਿੰਘ ਜੀ ਇਸੇ ਦੇ ਵਿੱਚ ਐਡ ਕਰਦੇ ਜਾਈਏ ਜ਼ਖਮਾਂ ਦੇ ਉੱਤੇ ਲੂਣ ਤੇ ਲੂਣ ਜਿਹੜਾ ਉਹ ਭੁੱਕ ਰਹੇ ਆ। US ਦੇ ਜਿਹੜੇ ਸੈਕਟਰੀ ਆਫ ਟ੍ਰੈਜਰੀ ਆ ਸਕਾਟ ਬੈਸੈਂਟ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਇੰਡੀਆ ਜਾਣ ਬੁੱਝ ਕੇ ਜਿਹੜੀ ਟ੍ਰੇਡ ਡੀਲ ਆ ਉਸ ਨੂੰ ਸਲੋ ਰੋਲ ਕਰ ਰਿਹਾ ਸੀਗਾ। ਸਲੋ ਰੋਲ ਦਾ ਭਾਵ ਵੀ ਜਾਣ ਬੁੱਝ ਕੇ ਉਸ ਨੂੰ ਹੌਲੀ ਦੇਣੀ, ਅੱਗੇ ਧੀਮੀ ਗਤੀ ਦੇ ਵਿੱਚ ਵਧਾ ਰਿਹਾ ਸੀਗਾ ਵੀ ਸ਼ਾਇਦ ਇਹਨਾਂ ਦਾ ਬਚਾਅ ਜਿਹੜਾ ਉਹ ਹੋ ਜਾਊਗਾ। ਉਹਨਾਂ ਨੇ ਨਾਲ ਇਹ ਵੀ ਮੈਂਸ਼ਨ ਕੀਤਾ ਵੀ ਭਾਰਤ ਨੇ ਸੈਂਕਸ਼ਨਡ ਆਇਲ, ਯਾਨੀ ਕਿ ਜਿਨ੍ਹਾਂ ਨੂੰ ਪਾਬੰਦ ਕੀਤਾ ਸੀਗਾ ਵੀ ਤੁਸੀਂ ਨਹੀਂ ਇਹ ਵਾਲਾ ਤੇਲ ਵੇਚ ਸਕਦੇ, ਖਰੀਦ ਸਕਦੇ, ਉਹ ਤੇਲ ਜਿਹੜਾ ਉਹ ਖਰੀਦਿਆ, ਰਿਫਾਈਨਡ ਪ੍ਰੋਡਕਟ ਕਰਕੇ ਜਿਹੜਾ ਆ ਉਹ ਉਸ ਦੇ ਬਾਇਰ ਜਿਹੜੇ ਉਹ ਬਣਦੇ ਰਹੇ ਆ। ਤੇ ਇੰਡੀਆ ਕਹਿੰਦੇ ਵੀ ਜਿਹੜੇ ਆਪਣੇ ਆਪ ਨੂੰ ਗਲੋਬਲ ਐਕਟਰ ਸਮਝਦਾ ਆ, ਇਹ ਹੈ ਨਹੀਂ ਆ ਅਸਲ ਦੇ ਵਿੱਚ। ਉਹਨਾਂ ਦੀ ਇਹ ਜਿਹੜੀ ਗੱਲ ਲਿਫਾਫਾ ਹੀ ਆ ਵਿਸ਼ਵ ਗੁਰੂ ਜਿੱਦਾਂ ਉਹ ਉਹ ਉਹਨਾਂ ਦੇ WhatsApp ਦੇ ਵਿੱਚ ਤਾਂ ਜਿਹੜਾ ਉਹ ਚੱਲਦਾ ਰਵੇ। ਪਰ ਜਿਹੜਾ ਅੱਜ ਜਿਹੜੇ ਸਕਾਟ ਬੈਸੈਂਟ ਉਹਨਾਂ ਨੇ ਦਿਖਾ ਦਿੱਤਾ ਵੀ ਇਹ ਲਿਫਾਫਾ
ਇਹ ਲਿਫਾਫਾ ਹੀ ਨਹੀਂ, ਇਹ ਖਾਲੀ ਲਿਫਾਫਾ ਆ ਵੀ ਹਵਾ ਦੇ ਵਿੱਚ ਪਤਾ ਨਹੀਂ ਕਦੀ ਇੱਧਰ ਉੱਡ ਗਿਆ ਕਦੀ ਉੱਧਰ ਉੱਡ ਗਿਆ, ਵੀ ਚੱਕ ਕੇ ਬਾਅਦ ਦੇ ਵਿੱਚ ਸ਼ਾਇਦ ਗਾਰਬੇਜ ਦੇ ਢੇਰ ਦੇ ਉੱਤੇ ਹੀ ਇਹਨਾਂ ਨੂੰ ਸੁੱਟਣਾ ਆ। ਕੱਲ ਟਰੰਪ ਹੁਣਾਂ ਨੇ ਪਹਿਲਾਂ ਉਹਨਾਂ ਦੀ ਨੀਂਦ ਉਡਾਈ ਸੀ, ਫਿਰ ਦਿਨ ਦਾ ਚੈਨ ਵੀ ਡਾ ਦਿੱਤਾ। ਜਦੋਂ ਇੱਥੇ ਸੌਣ ਲੱਗਿਆ ਉਹਨਾਂ ਨੇ ਟਵੀਟ ਕੀਤਾ ਵੀ ਭਾਈ ਕਹਿੰਦਾ ਵੀ ਮੈਂ ਕੇਅਰ ਨਹੀਂ ਕਰਦਾ ਵੀ ਇੰਡੀਆ ਤੇ ਜਿਹੜਾ ਉਹ ਰਸ਼ੀਆ ਦੇ ਨਾਲ ਕੀ ਕਰਦਾ ਆ। ਕਹਿੰਦੇ ਵੀ ਦੋਨੋਂ ਹੀ ਮੁਲਕਾਂ ਦੀਆਂ ਡੈਡ ਇਕੋਨਮੀਜ਼ ਨੇ ਤੇ ਇਕੱਠੀਆਂ ਜਿਹੜੀਆਂ ਉਹ ਕਹਿ ਲਓ ਵੀ ਢੱਠੇ ਖੂਹ ਦੇ ਵਿੱਚ ਜਾ ਪੈਣ, ਮਤਲਬ ਉਹ ਸਾਰੰਸ਼ ਜੇ ਤੁਹਾਨੂੰ ਕਰਕੇ ਦੱਸੀਏ ਵੀ ਮਨ 'ਚ ਜਿਹੜੀ ਭਾਵਨਾ ਜਿਹੜੀ ਉਹਨਾਂ 'ਚ ਇਹ ਚੱਲ ਰਹੀ ਆ। ਕਹਿੰਦੇ ਵੀ ਆਪਾਂ ਬਹੁਤ ਘੱਟ ਬਿਜ਼ਨਸ ਕਰਨਾ ਹੈ ਇੰਡੀਆ ਦੇ ਨਾਲ, ਟੈਰਿਫਸ ਉਹਨਾਂ ਦੇ ਬਹੁਤ ਹਾਈ ਆ, ਹਾਈਐਸਟ ਇਨ ਦਾ ਵਰਲਡ। ਤੇ ਸੇਮ ਕਹਿੰਦਾ ਵੀ ਰਸ਼ੀਆ ਤੇ ਜਿੱਦਾਂ US ਦਾ ਕੋਈ ਬੜਾ ਬਿਜ਼ਨਸ ਟੂਗੇਦਰ ਨਹੀਂ ਹੈਗਾ। ਤੇ ਜਿਹੜਾ ਮੈਡਵੇਡੇਵ ਆ ਜਿਹੜਾ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਰਿਹਾ ਰਸ਼ੀਆ ਦਾ, ਕਹਿੰਦਾ ਵੀ ਉਹਨੂੰ ਭੁਲੇਖਾ ਹੀ ਲੱਗੀ ਜਾਂਦਾ ਵੀ ਕਿਤੇ ਉਹ ਅਜੇ ਵੀ ਉਹ ਪ੍ਰੈਜ਼ੀਡੈਂਟ ਆ। ਤੇ ਕਹਿੰਦਾ ਵੀ ਜਿਸ ਤਰੀਕੇ ਦੇ ਨਾਲ ਉਹ ਬੋਲ ਰਿਹਾ ਆ ਉਹ ਬਹੁਤ ਖਤਰਨਾਕ ਜਿਹੜੇ ਖੇਤਰ ਦੇ ਵਿੱਚ ਜਿਹੜਾ ਉਹ ਜਾ ਰਿਹਾ ਆ, ਤੇ ਉਹਨੂੰ ਆਪਣੇ ਜਿਹੜੇ ਸ਼ਬਦਾਂ ਦੇ ਉੱਤੇ ਧਿਆਨ ਜਿਹੜੀ ਉਹ ਦੇਣ ਦੀ ਜ਼ਰੂਰਤ ਹੈਗੀ ਆ। ਸੋ ਟਰੰਪ ਹੁਣੀ ਬਿਲਕੁਲ ਆਪਾਂ ਕੋਸ਼ਿਸ਼ ਕਰਦੇ ਨੇ, ਟਰਾਈ ਕਰਿਓ ਜੇ ਆਪਾਂ ਸੁਣਾ ਵੀ ਸਕਦੇ ਹੋਈਏ ਜਿਹੜੀ ਉਹ 2 ਮਿੰਟ ਦੀ ਗੱਲਬਾਤ ਹੈਗੀ ਆ ਜਿਹੜੇ ਬੈਸਟ ਦੀ US ਸੈਕਟਰੀ। ਬਿਲਕੁਲ ਲਓ ਜੀ, ਆਪਾਂ ਬਿਲਕੁਲ ਕਿਉਂ ਕਰਕੇ ਰੱਖੀ ਆ ਤੇ ਆਪਾਂ ਆਪਣੇ ਤਦ ਤੱਕ ਮੈਂ ਨਾਲ ਦੀ ਨਾਲ ਕਰਦਾ ਵੀ ਜਿੱਥੇ ਦੋਸਤ ਹੁੰਦਾ। ਹੁਣ ਦੇਖੋ ਵੀ ਮੋਦੀ ਹੁਣੀ ਆ ਕੇ ਜੱਫੀਆਂ ਪਾਉਂਦੇ ਸੀ, ਬਾਹਰ ਜਿਹੜੀਆਂ ਮਿਨੋਰਟੀਜ਼ ਆ ਖਾਸ ਕਰਕੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਮੁਸਲਮਾਨਾਂ ਦੇ ਉਲਟ ਜੋ ਕੁਝ ਚੱਲ ਰਿਹਾ ਸਾਰਾ ਕੁਝ ਵੀ ਨਹੀਂ ਜੀ ਸਾਡੀ ਤਾਂ ਬਸ ਜਾਰੀ ਹੈਗੀ ਆ ਬਹੁਤ ਵੱਡੀ ਟਰੰਪ ਹੋਣਾ ਨਾਲ। ਪਰ ਜਿਨ੍ਹਾਂ ਨਾਲ ਜਾਰੀ ਸੀ ਟਰੰਪ ਹੋਣਾ ਨੇ ਕੁਝ ਮਿੰਟ ਪਹਿਲਾਂ ਹੀ ਇਹ ਕਿਹਾ ਵੀ ਜੋ ਆਪਣਾ ਮੁਲਕ ਮੈਕਸੀਕੋ ਗੁਆਂਢੀ ਮੁਲਕ ਆ ਉਹਨਾਂ ਦੇ ਮੈਂ 90 ਦਿਨ ਦੀ ਐਕਸਟੈਂਸ਼ਨ ਦੇਣ ਜਾ ਰਿਹਾ। ਸੋ ਕਿਉਂਕਿ ਉਹਨਾਂ ਨੇ ਹਰ ਇੱਕ ਮੁਲਕ ਤੇ ਕਿਹਾ ਸੀ ਵੀ ਅਗਸਤ ਪਹਿਲੀ ਨੂੰ ਆਪਾਂ ਜਿਹੜਾ ਟੈਰਿਫ ਲਾਉਣ ਜਾ ਰਹੇ ਆ। ਸੋ ਮੈਕਸੀਕੋ ਨੂੰ ਉਹਨਾਂ ਨੇ 90 ਦਿਨ ਦੀ ਐਕਸਟੈਂਸ਼ਨ ਦੇ ਦਿੱਤੀ ਆ। ਪਰ ਜਿਹੜਾ ਆਪਣਾ ਗੁਆਂਢੀ ਮੁਲਕ ਕੈਨੇਡਾ ਆ ਉਹ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਪਾਲਸਤੀਨੀਅਨ ਦੇ ਹੱਕ ਦੇ ਵਿੱਚ ਵੀ ਅਸੀਂ ਜਿਹੜੀ 2 ਸਟੇਟ ਦੇ ਹੱਕ ਦੇ ਵਿੱਚ ਆ ਤੇ ਰਿਕੋਗਨਾਈਜ਼ ਕਰਨ ਜਾ ਰਹੇ ਆ ਲੱਗੇ ਉਹ ਜੀ ਆ। ਉਹਨੂੰ ਲੈ ਕੇ ਸੋ ਪ੍ਰੈਜ਼ੀਡੈਂਟ ਟਰੰਪ ਹੁਣੀ ਕਾਫੀ ਔਖੇ ਆ। ਸੋ ਕੈਨੇਡਾ ਦੇ ਸੰਬੰਧ ਦੇ ਵਿੱਚ ਹਜੇ ਕੋਈ ਇਹ ਗੱਲਬਾਤ ਨਹੀਂ ਕੀਤੀ ਹੈਗੀ ਵੀ ਉਹਨਾਂ ਦੀ ਐਕਸਟੈਂਸ਼ਨ ਹੋਊਗੀ ਕਿ ਨਹੀਂ ਹੋਊਗੀ। ਤੇ ਸਾਊਥ ਕੋਰੀਆ ਦੇ ਨਾਲ ਵੀ ਜਿਹੜੀ ਡੀਲ ਹੋ ਰਹੀ ਆ। ਸੋ ਅੱਜ ਪੂਰਾ ਉਹਨਾਂ ਦਾ ਜ਼ੋਰ ਲੱਗਾ ਬਾਕੀ ਮੁਲਕਾਂ ਦੇ ਨਾਲ ਕਿਹਦੇ ਕਿੱਥੇ ਜਿਹੜੀ ਡੀਲ ਆ ਉਹ ਹੋ ਸਕਦੀ ਹੈਗੀ ਆ। ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਦੱਸ ਰਹੇ ਆ ਸੋ ਉਹ ਵੀ ਆਪਾਂ ਜੇ ਟਰੂਥ ਸੋਸ਼ਲ ਤੇ ਜੋ ਉਹਨਾਂ ਨੇ ਲਿਖਿਆ ਉਹ ਆਪਾਂ ਦਿਖਾ ਵੀ ਦਿੰਦੇ ਆ ਵੀ ਕੀ ਜਿਹੜਾ ਉਹਨਾਂ ਨੇ ਲਿਖਿਆ ਆ। ਸੋ 1 ਅਗਸਤ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਸਾਰਿਆਂ ਦੇ ਮਨਾਂ ਦੇ ਵਿੱਚ ਕੀ ਸੀਗਾ ਵੀ ਕੀ ਹੋਣਾ ਕੀ ਨਹੀਂ ਹੋਣਾ। ਸੋ ਉਹਨਾਂ ਨੇ ਕਈਆਂ ਨੂੰ ਤਾਂ ਡੀਲ ਬਣਾ ਲਈ ਆ ਤੇ ਕਈਆਂ ਨੂੰ ਜਿਹੜੀ ਹੁਣ ਐਕਸਟੈਂਸ਼ਨ ਜਿਹੜੀ ਉਹ ਦੇ ਦਿੱਤੀ ਗਈ ਹੈਗੀ ਆ। ਸੋ ਮੈਕਸੀਕੋ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ 90 ਦਿਨ ਜਾਣੀ ਕਿ 3 ਮਹੀਨੇ ਹੋਰ ਇਸ ਮੌਕੇ ਜਿਹੜੇ ਟ੍ਰੇਡ ਜੋ ਪਹਿਲਾਂ ਚੱਲਦੇ ਆ ਰਹੇ ਸੀ ਉਸੇ ਤਰੀਕੇ ਦੇ ਨਾਲ ਚੱਲਣਗੇ। ਕਹਿੰਦੇ ਵੀ ਐਗਜ਼ੈਕਟ ਸੇਮ ਡੀਲ ਜਿਹੜੀ ਪਿਛਲੇ ਕੁਝ ਸ਼ਾਰਟ ਪੀਰੀਅਡ ਆਫ ਟਾਈਮ ਦੇ ਵਿੱਚ ਚੱਲੀ ਸੀ ਜਿਹਦੇ ਵਿੱਚ 25% ਮੈਕਸੀਕੋ ਪੇ ਕਰੂਗਾ। ਫੈਂਟਨਲ ਟੈਰਿਫ ਜਿਹੜਾ ਉਹ ਕਹਿ ਰਹੇ ਆ 25% ਟੈਰਿਫ ਔਨ ਕਾਰ, 50% ਸਟੀਲ, ਐਲੂਮੀਨੀਅਮ, ਕਾਪਰ ਦੇ ਉੱਤੇ ਜਿਹੜਾ ਟੈਰਿਫ ਆ। ਤੇ ਕਹਿੰਦੇ ਨਾਲ ਮੈਕਸੀਕੋ ਵਾਲੇ ਐਗਰੀ ਕਰ ਗਏ ਆ ਵੀ ਉਹ ਇਮੀਡੀਏਟਲੀ ਟਰਮੀਨੇਟ ਕਰਨ ਜਾ ਰਹੇ ਆ ਨਾਨ ਟੈਰਿਫ ਟ੍ਰੇਡ ਬੈਰੀਅਰਸ ਜਿਹੜੇ ਉਹਨਾਂ ਦੇ ਕਹਿੰਦੇ ਵੀ ਬਹੁਤ ਜ਼ਿਆਦਾ ਲੱਗੇ ਹੋਏ ਆ। ਸੋ ਕਹਿੰਦੇ ਵੀ ਅਸੀਂ ਗੱਲਬਾਤ ਜਾਰੀ ਰੱਖਾਂਗੇ ਅਗਲੇ 90 ਦਿਨਾਂ ਦੇ ਵਿੱਚ ਵੀ ਟ੍ਰੇਡ ਡੀਲ ਵਿਦਿਨ ਜਿਹੜੇ 90 ਡੇਜ਼ ਆ ਉਹ ਹੋਊਗੀ। ਤੇ ਕਹਿੰਦੇ ਵੀ ਮੀਟਿੰਗ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ JD ਵੈਂਸ, ਸਕੱਤਰ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ, ਮਾਰਕੋ ਰੂਬੀਓ, ਸੈਕਟਰੀ ਆਫ ਸਟੇਟ, ਸੈਕਟਰੀ ਆਫ ਕਮਰਸ ਹਾਵਰਡ ਲੁਟਨਿਕ, US ਟ੍ਰੇਡ ਰਿਪਰੈਜ਼ੈਂਟੇਟਿਵ ਐਂਬੈਸਡਰ ਜੈਮਿਸਨ ਗਰੀਰ, ਚੀਫ ਆਫ ਸਟਾਫ ਸੂਜ਼ੀ ਵਿਲਿਸ, ਜਿਹੜੇ ਪਾਲਿਸੀ ਦੇ ਡਿਪਟੀ ਚੀਫ ਆਫ ਸਟਾਫ ਤੇ ਹੋਮਲੈਂਡ ਸਿਕਿਉਰਿਟੀ ਦੇ ਐਡਵਾਈਜ਼ਰ ਮਿਲਰ, ਸਟੀਵਨ ਮਿਲਰ ਵੀ ਇਹ ਸਾਰੇ ਜਾਣੇ ਮੀਟਿੰਗ ਦੇ ਵਿੱਚ ਹੋਣਗੇ। ਸੋ ਬਾਰਡਰ ਨੂੰ ਲੈ ਕੇ ਕਹਿੰਦੇ ਵੀ ਹਰ ਇੱਕ ਤਰੀਕੇ ਦੇ ਨਾਲ ਸਿਕਿਉਰਿਟੀ, ਡਰੱਗ ਡਿਸਟ੍ਰੀਬਿਊਸ਼ਨ, ਇਲੀਗਲ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਪੂਰੀ ਰੋਕ ਜਿਹੜੀ ਉਹ ਆਪਾਂ ਲਾਵਾਂਗੇ। ਤੇ ਕਹਿੰਦੇ ਵੀ ਥੈਂਕ ਯੂ ਫਾਰ ਯੂਰ ਅਟੈਂਸ਼ਨ ਟੂ ਦਿਸ ਮੈਟਰ। ਸੋ ਟਵੀਟ ਜਿਹੜਾ ਹਰਜੋਤ ਸਿੰਘ ਜੀ ਹੋ ਰਿਹਾ ਆ ਤੇ ਇਹਦੇ ਵਿੱਚ ਜੋ ਆਪਾਂ ਇੰਡੀਆ ਨੂੰ ਲੈ ਕੇ ਗੱਲ ਕੀਤੀ ਸੀ ਜਿਹੜੀ ਤੁਸੀਂ ਕਲਿੱਪ ਦੀ ਗੱਲ ਕਰ ਰਹੇ ਆ ਉਹ ਆਪਾਂ ਆਪਣੇ ਦਰਸ਼ਕਾਂ ਦੇ ਸਾਹਮਣੇ ਉਸ ਨੂੰ ਜਿਹੜਾ ਉਹ ਪੇਸ਼ ਕਰਦੇ ਆ ਵੀ ਪਤਾ ਲੱਗੇ ਵੀ ਅਸਲ ਦੇ ਵਿੱਚ ਜਿਹੜੇ ਸਕਾਟ ਬੈਸੈਂਟ ਆ ਉਹਨਾਂ ਨੇ ਕੀ ਆਖਿਆ ਹੈਗਾ ਆ। About India, we were trying to figure it out exactly what, and it's obviously negotiating and leverage and everything else. And we've heard that we're close with India, and that's one of the majors, other than China, that are left. What was the president's
intent yesterday with some of those comments about India. And do you expect something to happen before the deadline? Well, I don't know what's going to happen. It'll be up to India. India came to the table early. They've been slow rolling things. So I think that the president, the whole trade team's a bit frustrated with them. And also, India's been a large buyer of sanctioned Russian oil that they then resell as refined products. So, they have not been a great global actor. ਸੋ ਬਿਲਕੁਲ ਜਿੱਦਾਂ ਤੁਸੀਂ ਇਸ ਦੇ ਵਿੱਚ ਉਹਨਾਂ ਦੇ ਮੂੰਹੋਂ ਸੁਣਿਆ ਵੀ ਸਲੋ ਰੋਲ ਕੀਤਾ, ਸੈਂਕਸ਼ਨਡ ਆਇਲ ਬਾਏ ਕੀਤਾ, ਬਾਇਰ ਆ ਤੇ ਆਪਣੇ ਆਪ ਨੂੰ ਜਿਹੜਾ ਇਹ ਵਿਸ਼ਵ ਗੁਰੂ ਮੰਨਦੇ ਆ, ਲਿਫਾਫਾ ਜਿਹੜਾ ਉਸ ਦੇ ਵਿੱਚੋਂ ਨਿਕਲਿਆ ਹੈਗਾ ਆ। ਸੋ ਇਹ ਇਸ ਟਾਈਮ ਉਹ ਭਾਰਤ ਪੱਖੀਆਂ ਨੂੰ ਅੱਜ ਬਹੁਤ ਪੀੜਾਂ ਹੋਣੀਆਂ, ਢਿੱਡਾਂ ਪੀੜਾਂ ਉਹਨਾਂ ਦੇ ਕੱਲ੍ਹ ਦੀਆਂ ਪਈਆਂ, ਦੰਦ ਜਿਹੜੇ ਉਹ ਕਰੀਚ ਰਹੇ ਹੋਣੇ ਆ ਵੀ ਹਾਏ ਹਾਏ ਆਹ ਕੀ ਜਿਹੜਾ ਉਹ ਟਰੰਪ ਕਰੀ ਜਾਂਦਾ ਆ। ਅਬ ਕੀ ਬਾਤ ਟਰੰਪ ਸਰਕਾਰ ਦੇ ਨਾਅਰੇ ਵੀ ਜਿਹੜੇ ਆ ਮੋਦੀ ਲਾ ਕੇ ਗਿਆ, ਡੋਨਾਲਡ ਟਰੰਪ ਜਿੱਦਾਂ ਕਰਕੇ ਜਿਹੜਾ ਉਹ ਬੋਲਦਾ ਹੁੰਦਾ ਆ। ਪਰ ਡੋਨਾਲਡ ਟਰੰਪ ਨੇ ਜਿਹੜਾ ਅਮਰੀਕਾ ਫਸਟ ਦੀ ਨੀਤੀ ਦੇ ਤਹਿਤ ਭਾਰਤ ਨੂੰ ਇੱਕ ਹਿਸਾਬ ਦੇ ਨਾਲ ਵਾਹਣੇ ਜਿਹੜਾ ਆ ਉਹ ਪਾਇਆ ਹੋਇਆ ਆ। ਸੋ ਇਹ ਸਿਚੁਏਸ਼ਨਸ ਦੇਖੋ ਬਦਲ ਜਾਂਦੀਆਂ, ਇਹ ਆਪਾਂ ਇਹ ਨਹੀਂ ਕਹਿੰਦੇ ਵੀ ਅੱਜ ਇੱਦਾਂ ਹੈ ਤੇ ਕੱਲ ਨੂੰ ਜਿਹੜੀ ਉਹ ਬਦਲ ਨਹੀਂ ਸਕਦੀ, ਪਰ ਹਾਲ ਦੀ ਘੜੀ ਜਿਹੜੀ ਮੋਦੀ ਦੀ ਬਾਂਹ ਜਿਹੜੀ ਉਹ ਚੰਗੀ ਮਰੋੜ ਕੇ ਪਿੱਠ ਪਿੱਛੇ ਜਿਹੜੀ ਉਸ ਦੀ ਲਾਈ ਹੋਈ ਆ। ਜੀ, ਸੋ ਬਿਲਕੁਲ ਹੁਣ ਇਹ ਨਹੀਂ ਪਤਾ ਵੀ ਉਹ ਜਿਹੜਾ ਟਰੰਪ ਉਹਨਾਂ ਦੇ ਨਾਂ ਦੇ ਉੱਤੇ ਇੱਕ ਮੰਦਿਰ ਬਣਾਇਆ ਇੰਡੀਆ ਦੇ ਵਿੱਚ, ਉਹਦਾ ਕੀ ਬਣੂਗਾ, ਉਹਨੂੰ ਉੱਦੇ ਰੱਖੂਗੇ ਜਾਂ ਚਲਾ ਦੇਣਗੇ ਬੁਲਡੋਜ਼ਰ, ਉੱਥੇ ਜੋਗੀ ਹੋਣੀ ਹੈਗੇ ਬਥੇਰੇ। ਐਨਪੀਆਰ ਨੇ ਅੱਜ ਐਨਾਲਿਸਿਸ ਦਿੱਤਾ ਹੈਗਾ ਇਹਦੇ ਉੱਤੇ ਵੀ ਵਾਟ ਟਰੰਪਸ ਥ੍ਰੈਟ ਟੂ ਟੈਰਿਫ ਰਸ਼ੀਆਜ਼ ਟ੍ਰੇਡ ਪਾਰਟਨਰਸ ਮੀਨਸ ਫॉर ਇੰਡੀਆ, ਕਿਉਂਕਿ ਇੱਧਰ ਅਮਰੀਕਾ ਨੇ ਬਿਲੀਅਨਸ ਆਫ ਡਾਲਰ ਯੂਰਪੀਅਨ ਯੂਨੀਅਨ ਦੇ ਮੁਲਕਾਂ ਨੇ ਲਾ ਦਿੱਤੇ ਯੂਕਰੇਨ ਦੇ ਹੱਕ ਦੇ ਵਿੱਚ, ਜਿੱਥੇ ਰਸ਼ੀਆ ਧੱਕੇ ਦੇ ਨਾਲ ਉਹਨਾਂ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਦੂਸਰੇ ਪਾਸੇ ਚੁੱਪ ਚਪੀਤੇ ਰਾਮ ਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਗੈਸ ਐਨਰਜੀ ਆ ਉਹ ਬਾਈ ਕਰ ਰਹੇ ਸੀ ਰਸ਼ੀਆ ਤੋਂ ਡਿਸਕਾਊਂਟਡ ਪ੍ਰਾਈਸ ਦੇ ਉੱਤੇ, ਤੇ ਇਧਰੋਂ ਦੋਸਤੀ ਵੀ ਪਾ ਰਹੇ ਸੀ। ਸੋ ਹੁਣ ਪੂਰੀ ਤਰ੍ਹਾਂ ਐਕਸਪੋਜ਼ ਹੋ ਚੁੱਕੇ ਹੈਗੇ ਆ ਯੂਨਾਈਟਿਡ। ਉਹਨਾਂ ਨੂੰ 25% ਦਾ ਨਹੀਂ ਇੰਨਾ ਜ਼ਿਆਦਾ ਫਿਕਰ ਹੈਗਾ ਰਾਜਕਨਵੀਰ ਸਿੰਘ ਜਿਹੜਾ ਇੰਡੀਆ ਨੂੰ। ਜਿਹੜਾ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ ਰਸ਼ੀਆ ਤੋਂ ਐਨਰਜੀ ਜਾਂ ਹੋਰ ਪ੍ਰੋਡਕਟਸ ਬਾਈ ਕਰੂਗੇ ਉਹਨਾਂ ਨੂੰ 500% ਤੱਕ ਜਿਹੜਾ ਟੈਰਿਫ ਆ ਉਹ ਲੱਗ ਸਕਦਾ ਹੈਗਾ, ਪੈਨਲਟੀ ਲੱਗ ਸਕਦੀ ਆ। ਸੋ ਉਹ ਤੇ ਅੱਜ ਮੈਂ ਇਹ ਵੀ ਖਬਰਾਂ ਪੜ੍ਹ ਰਿਹਾ ਵੀ ਕਈ ਜਿਹੜੇ ਇੰਡੀਆ ਦੀਆਂ ਐਨਰਜੀ ਕੰਪਨੀਆਂ ਹੈਗੀਆਂ, ਜਿਹੜੀਆਂ ਰਿਫਾਈਨਰੀਜ਼ ਹੈਗੀਆਂ ਰਿਫਾਈਨ ਕਰਦੀਆਂ, ਉਹ ਸੋਚ ਰਹੀਆਂ ਵੀ ਰਸ਼ੀਆ ਤੋਂ ਹੁਣ ਜਿਹੜੀ ਆ ਗੈਸ ਲੈਣੀ ਉਹ ਬੰਦ ਕਰ ਦਈਏ, ਨਹੀਂ ਤਾਂ ਵੀ ਸਾਡਾ ਜਿਹੜਾ ਆ ਪੂਰਾ ਹੀ ਪੱਠਾ ਬਹਿ ਜਾਊਗਾ। ਸਟਾਪ ਦਾ ਕਿਲਿੰਗ ਇਨ ਯੂਕਰੇਨ, ਇਹ ਬੜਾ ਕੈਪੀਟਲ ਲੈਟਰਸ ਦੇ ਵਿੱਚ ਟਰੂਥ ਸੋਸ਼ਲ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਲਿਖਿਆ ਸੀ, ਐਂਡ ਉਹਨਾਂ ਨੇ ਇਹ ਕਿਹਾ ਸੀ देयर विल बी ए पेनल्टी फॉर दैट। ਪਹਿਲੇ ਕੁਝ ਦਿਨ ਪਹਿਲਾਂ ਟਰੰਪ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਕਿ ਰਸ਼ੀਆ ਤੋਂ, ਕਿਉਂਕਿ ਰਸ਼ੀਆ ਨੇ ਯੂਕਰੇਨ ਦੇ ਉੱਤੇ ਇੰਨਾ ਜ਼ਿਆਦਾ ਜ਼ੁਲਮ ਕਰਨਾ ਸ਼ੁਰੂ ਕੀਤਾ ਹੋਇਆ ਹੈ, ਤੇ ਜੇ ਰਸ਼ੀਆ ਤੋਂ ਕੋਈ ਵੀ ਜਿਹੜੀ ਮੁਲਕ ਆ ਉਹ એનર્ਜੀ ਜਾਂ ਹੋਰ ਪ੍ਰੋਡਕਟਸ ਖਰੀਦਦਾ ਹੋਇਆ 100% ਤੱਕ ਟੈਰਿਫ ਲੱਗੂਗਾ। ਫਿਰ ਯੂਐਸ ਦੇ ਲਾ ਮੇਕਰਸ ਆਏ, ਉਹ ਕਹਿੰਦੇ ਵੀ ਅਸੀਂ ਬਿੱਲ ਇਦਾਂ ਦਾ ਕ੍ਰੀਏਟ ਕਰ ਰਹੇ ਹਾਂ ਉਹਦੇ 500% ਤੱਕ ਜਿਹੜਾ ਟੈਰਿਫ ਆ ਉਹ ਜਾ ਸਕਦਾ ਹੈਗਾ। ਇੰਡੀਆ ਸਭ ਤੋਂ ਵੱਡਾ ਰਸ਼ੀਆ ਦੇ ਕਰੂਡ ਆਇਲ ਦਾ ਬਾਈ ਵੋਲੀਅਮ ਬਾਇਰ ਹੈਗਾ ਆ। ਇਹ ਜਿਹੜਾ ਡਾਟਾ ਆ ਇਹ ਕੋਈ ਇੰਡੀਆ ਨਹੀਂ ਦੱਸ ਰਿਹਾ, ਇਹ ਫਿਨਲੈਂਡ ਬੇਸਡ ਥਿੰਕ ਟੈਂਕ ਆ, ਸੈਂਟਰ ਫॉर ਰਿਸਰਚ ਤੇ એનર્ਜੀ ਐਂਡ ਕਲੀਨ ਏਅਰ। ਚਾਈਨਾ ਜਿਹੜਾ ਬਿਗੇਸਟ ਬਾਇਰ ਆ ਇਨ ਟਰਮ ਆਫ ਡਾਲਰ ਅਮਾਉਂਟ। ਸੋ ਇੰਡੀਆ ਇੱਕ ਪਾਸੇ ਮੇਜਰ ਪਾਰਟਨਰ ਆ ਯੂਐਸਏ ਦਾ, ਏਸ਼ੀਆ ਦੀ ਸਭ ਤੋਂ ਵੱਡੀ ਇਕਨੋਮੀ ਵੀ ਉਹ ਦੱਸ ਰਹੇ ਹੈਗੇ ਆ। ਪਰ ਦੂਸਰੇ ਪਾਸੇ ਇੰਡੀਆ ਦੇ ਫੋਰਨ ਸੈਕਟਰੀ ਵਿਕਰਮ ਮਿਸਰੀ ਹੁਣੀ ਇਹ ਕਹਿੰਦੇ ਆ ਵੀ ਟਰੰਪ ਹੁਣੀ ਤਾਂ ਜੀ ਡਬਲ ਸਟੈਂਡਰਡ ਤੇ ਚੱਲ ਰਹੇ ਆ, ਯੂਰਪੀਅਨ ਯੂਨੀਅਨ ਦੇ ਉੱਤੇ ਨਹੀਂ ਇੰਨਾ ਲਾ ਰਹੇ ਜਿੰਨਾ ਸਾਡੇ ਉੱਤੇ ਜਿਹੜਾ ਇਹ ਸੈਂਕਸ਼ਨਸ ਲਾ ਰਹੇ ਹੈਗੇ ਆ। ਸੋ ਬੜੀ ਕਸੂਤੀ ਸਥਿਤੀ ਦੇ ਵਿੱਚ ਇੰਡੀਆ ਇਸ ਟਾਈਮ ਫਸਿਆ ਹੋਇਆ ਆ, ਕਿਉਂਕਿ 2022 ਤੋਂ ਲੈ ਕੇ 2025 3 ਸਾਲ ਦਾ ਸਮਾਂ ਹੋ ਗਿਆ, ਧੜਾ ਧੜ ਜਿਹੜਾ ਆ ਉੱਥੋਂ એનર્ਜੀ ਆਇਲ ਖਰੀਦਦੇ ਰਹੇ ਤੇ ਇੱਥੇ ਰਿਫਾਈਨ ਕਰਕੇ ਹੋਰ ਮੁਲਕਾਂ ਨੂੰ ਫੇਰ ਵੇਚਦੇ ਰਹੇ। ਦੂਸਰੇ ਪਾਸੇ ਹੁਣ ਫੇਰ ਇੱਕ ਸਰਦਾਰ ਹੀ ਨਹੀਂ ਮੋਹਰੇ ਕਰਤਾ ਹਰਦੀਪ ਸਿੰਘ ਪੁਰੀ, ਕਹਿੰਦੇ ਵੀ ਨਹੀਂ ਅਸੀਂ ਡਰਦੇ ਨਹੀਂ ਹੈ, ਇਹ ਜੇ ਕੁਛ ਇਫ ਸਮਥਿੰਗ ਹੈਪਨਸ ਵੀ ਵਿਲ ਡੀਲ ਵਿਦ ਇਟ, ਉਹਨੂੰ ਹੁਣ ਮੋਹਰੇ ਕਰ ਦਿੱਤਾ ਹੈਗਾ। ਤੇ ਸੋ ਕਾਫੀ ਵੱਡੀ ਰਿਪੋਰਟ ਆ ਵੀ ਕਿੰਨੇ ਮਿਲੀਅਨ ਮੈਟ੍ਰਿਕ ਟਨਸ ਆਇਲ ਜਿਹੜਾ ਆ ਉਹ ਰਸ਼ੀਆ ਤੋਂ ਇੰਡੀਆ ਨੇ ਖਰੀਦਿਆ ਹੈਗਾ। ਇਹ ਪੂਰੀ ਰਿਪੋਰਟ ਜਿਹੜੀ ਆ ਉਹਦੇ ਵਿੱਚ ਛਾਪੀ ਗਈ ਹੈਗੀ ਆ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਨਾਲ ਜਿੱਦਾਂ ਇਹ ਚੱਲ ਰਹੀਆਂ ਆ, ਇਹਦੇ ਨਾਲ ਕਾਫੀ ਜਿਹੜਾ ਆਉਂਦੇ ਜਿਹੜੇ ਸਮੇਂ ਦੇ ਵਿੱਚ
ਦਬਾਅ ਜਿਹੜਾ ਭਾਰਤ ਦੇ ਉੱਤੇ ਪਊਗਾ। ਕੱਲ੍ਹ ਸਰਦਾਰ ਅਵਤਾਰ ਸਿੰਘ ਹੋਣਾ ਦੇ ਨਾਲ ਜਿਹੜਾ ਵਿਸ਼ੇਸ਼ ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਦੇ ਵਿੱਚ ਵੀ ਇਸ ਸੰਬੰਧਿਤ ਗੱਲਬਾਤ ਜਿਹੜੀ ਉਹ ਚੱਲੀ ਆ। ਰੀਸੈਂਟਲੀ ਜਿਹੜੇ ਫੋਰਨ ਪਾਲਿਸੀ ਨੇ ਕਿਹਾ ਵੀ ਜਿਹੜੇ ਟਰੰਪ ਹੋਣਾ ਦੀਆਂ ਪਾਲਿਸੀਜ਼ ਦੇ ਨਾਲ ਭਾਰਤ ਕੱਲਾ ਅਮਰੀਕਾ ਅੱਗੇ ਗੋਡੇ ਨਹੀਂ ਟੇਕ ਰਿਹਾ, ਉਹ ਚਾਈਨਾ ਦੇ ਲਾਗੇ ਹੋ ਰਿਹਾ, ਤੇ ਚਾਈਨਾ ਵਾਲਿਆਂ ਨੂੰ ਪਤਾ ਵੀ ਇਸ ਟਾਈਮ ਮਜਬੂਰੀ ਦੇ ਵਿੱਚ ਭਾਰਤ ਉੱਥੇ ਆ ਰਿਹਾ ਆ, ਤੇ ਉਹ ਕਹਿੰਦੇ ਵੀ ਉਸ ਦਾ ਵੀ ਫਾਇਦਾ ਜਿਹੜਾ ਉਹ ਚੱਕਿਆ ਜਾ ਸਕਦਾ ਆ। ਸੋ ਉਹਨਾਂ ਨੂੰ ਨੇੜਤਾ ਜਿਹੜੀ ਆ ਉਧਰ ਜਿਹੜੀ ਉਹ ਹੋ ਰਹੀ ਆ। ਸੋ ਪੁਸ਼ ਹੋ ਰਿਹਾ ਆ ਭਾਰਤ ਉਹ ਵਾਲੇ ਖੇਮੇ ਦੇ ਵਿੱਚ। ਕਿਤੇ ਨਾ ਕਿਤੇ ਅਸਲੀ ਜਗ੍ਹਾ ਜਿਹੜੀ ਤਾਨਾਸ਼ਾਹਾਂ ਦੇ ਨਾਲ ਹੀ ਆ ਭਾਰਤ ਦੇ ਵਿੱਚ ਜਿਹੜੇ ਇਸ ਟਾਈਮ ਚੱਲ ਰਹੇ ਆ। ਤੁਸੀਂ ਲੈਂਡ ਪੂਲਿੰਗ ਵਾਲਾ ਮਾਮਲਾ ਦੇਖ ਲਓ, ਆਪਾਂ ਇਕੱਲੇ ਪੰਜਾਬ ਦੀ ਹੋਈ ਗੱਲ ਕਰ ਲਈਏ, ਉੱਦਾਂ ਓਵਰਆਲ ਮੋਦੀ ਦਾ ਜਿਹੜਾ ਉਹ ਦੇਖ ਲਓ ਵੀ ਕਿਸ ਤਰੀਕੇ ਦਾ ਰਾਜ ਉਹ ਉੱਥੇ ਚੱਲ ਰਿਹਾ, ਕਿੱਦਾਂ ਧੱਕਾ ਜਿਹੜਾ ਆ ਉਹ ਹੋ ਰਿਹਾ ਆ। ਪ੍ਰਗਿਆ ਯਾਦਵ ਵਰਗੀਆਂ ਜਿਨ੍ਹਾਂ ਨੂੰ ਅੱਤਵਾਦੀ ਇੱਕ ਹਿਸਾਬ ਦੇ ਨਾਲ ਲੋਕ ਮੰਨਦੇ ਆ, ਕਹਿੰਦੇ ਆ, ਉਹ ਦੇਖੋ ਸਾਰੇ ਮਾਮਲਿਆਂ 'ਚ ਬਰੀ ਜਿਹੜੀ ਉਹ ਹੋ ਕੇ ਆ ਜਾਂਦੀ ਆ। ਇਹੀ ਨਹੀਂ, ਹੋਰ ਇੱਦਾਂ ਦੇ ਕਿੰਨੇ ਜਿਹੜੇ ਬੰਦੇ ਆ, ਬਲਾਤਕਾਰੀ ਬੰਦਿਆਂ ਦੇ ਬਾਹਰ ਨਿਕਲ ਕੇ ਉੱਥੇ ਹਾਰ ਪਾਏ ਜਾਂਦੇ ਆ। ਜਦੋਂ ਕਿਸੇ ਜਰਨਲਿਸਟ ਨੂੰ ਉਹ ਮਾਰਦੇ ਆ ਤਾਂ ਕਹਿੰਦੇ ਵੀ ਚੱਲ ਕੋਈ ਨਹੀਂ, ਇੰਨਾ ਕੁ ਤੇ ਜਿਹੜਾ ਉਹ ਚੱਲਦਾ ਹੀ ਆ। ਇਹ ਉਲਟ ਜਿਹੜੇ ਉਹ ਚੱਲਦੇ ਸੀਗੇ। ਮੋਦੀ ਜਿਹੜਾ ਆਪ ਕਦੀ ਵੀ ਪੱਤਰਕਾਰਾਂ ਦੇ ਮੂਹਰੇ ਹੁੰਦਾ ਨਹੀਂ। ਪੱਤਰਕਾਰ ਉੱਥੇ ਤੇ ਇਸ ਟਾਈਮ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਉਹ ਬਣੇ ਆ ਵੀ ਸਰਕਾਰੀ ਖਬਰਾਂ ਤੋਂ ਇਲਾਵਾ ਹੋਰ ਕੁਝ ਉਹਨਾਂ ਨੂੰ ਹੈ ਨਹੀਂ ਆ। ਸੋ ਸਰਕਾਰ ਦੀ ਆਲੋਚਨਾ ਵੀ ਹੁਣ ਦੇਖੋ, ਜਿੱਥੇ ਆਪਾਂ ਵੀ ਖਬਰਾਂ ਜਿਹੜੀਆਂ ਸਰਕਾਰ ਦੀਆਂ ਹੁੰਦੀਆਂ ਆ, ਪਰ ਜਿੱਥੇ ਆਲੋਚਨਾ ਦੀ ਲੋੜ ਹੁੰਦੀ ਹੈ ਤਾਂ ਆਲੋਚਨਾ ਵੀ ਜਿਹੜੀ ਉਹ ਕੀਤੀ ਜਾਂਦੀ ਆ। ਮਕਸਦ ਤਾਂ ਇਹੀ ਚੀਜ਼ ਦਾ ਜਿਹੜਾ ਉਹ ਹੁੰਦਾ ਆ। ਪਰ ਉੱਥੇ ਜੋ ਇਸ ਟਾਈਮ ਚੱਲ ਰਿਹਾ ਆ, ਇਸ ਟਾਈਮ ਬਾਰ-ਬਾਰ ਆਪਾਂ ਜਿਹੜੇ ਉਹ ਸ਼ਬਦ ਇਹ ਵਰਤ ਰਹੇ ਆ ਵੀ ਬਾਂਹ ਜਿਹੜੀ ਉਹ ਮਰੋੜੀ ਪਈ ਆ। ਤੇ ਸਿਚੁਏਸ਼ਨ ਦੇਖੋ ਅੱਗੇ ਕੀ ਬਣਦੀ ਆ। ਕੀ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਜੇਕ ਸੁਲਿਵਨ ਹੋਣਾ ਨੇ ਕਈ ਮਹੀਨੇ ਪਹਿਲਾਂ ਜਦੋਂ ਕਾਰਜਕਾਲ ਦੇ ਵਿੱਚ ਸੀਗੇ ਟਰੰਪ, ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ, ਉਹਨਾਂ ਨੇ ਰੀਸਟਰਕਚਰਿੰਗ ਆਫ ਸਾਊਥ ਈਸਟ ਏਸ਼ੀਆ ਦੀ ਗੱਲ ਕੀਤੀ ਸੀ। ਕਿਤੇ ਉਸੇ ਚੀਜ਼ ਦੇ ਉੱਤੇ ਤੇ ਨਹੀਂ ਕਾਰਵਾਈ ਜਿਹੜੀ ਇਹ ਜਿਹੜੀ ਨਾਲ ਦੇ ਨਾਲ ਪੈਰਲਲੀ ਜਿਹੜੀ ਉਹ ਚੱਲ ਰਹੀ ਆ। ਸੋ ਲੋਕਾਂ ਦੀ, ਹਰਜੋਤ ਸਿੰਘ ਜੀ, ਜਦੋਂ ਇੰਡੀਆ ਦੇ ਵਿੱਚ ਇਕਨੋਮਿਕ ਤੌਰ ਦੇ ਹਾਲਾਤ ਹੋਰ ਮੰਦੇ ਹੋਣਗੇ ਤਾਂ ਉੱਥੇ ਜਿਹੜਾ ਦੇਖੋ ਸਿਵਲ ਅਨਰੈਸਟ ਹੋਣ ਦਾ ਖਤਰਾ ਜਿਹੜਾ ਉਹਨਾਂ ਦੇ ਸਾਹਮਣੇ ਜ਼ਰੂਰ ਬਣਦਾ ਆ। ਪਰ ਜਿਹੜੇ ਹੁੰਦੇ ਨੇ ਅਥੋਰੀਟੇਰੀਅਨ, ਜਿਹੜੇ ਹੁੰਦੇ ਆ ਟਾਇਰੈਂਟ ਹੁੰਦੇ ਆ, ਜਿੱਦਾਂ ਮੋਦੀ ਵਰਗੇ ਆ, ਉਹਨਾਂ ਨੇ ਅਜਿਹੇ ਮੌਕਿਆਂ ਦੇ ਉੱਤੇ ਜਦੋਂ ਸਰਕਾਰ ਦੀ ਆਲੋਚਨਾ ਵਧਣੀ, ਜਦੋਂ ਲੋਕਾਂ ਦੇ ਵਿੱਚ ਪੀੜਾ ਵਧਣੀ, ਤਾਂ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਦੇਖਿਓ ਉੱਥੇ ਫਿਰ ਰਾਸ਼ਟਰਵਾਦ, ਫਿਰਕੂ ਹਿੰਸਾ, ਉਸ ਦੇ ਵੱਲ ਨੂੰ ਜਿਹੜਾ ਕੰਮ ਨੂੰ ਜਿਹੜਾ ਉਹ ਵਧਾਉਣਾ ਹੈ। ਸੋ ਮਾਈਨੋਰਟੀਜ਼ ਨੂੰ ਇੱਕ ਦੂਜੇ ਦੇ ਨਾਲ ਮਿਲ ਕੇ ਤੇ ਮਾਈਨੋਰਟੀਜ਼ ਨੂੰ ਖੁਦ ਆਪਣੇ ਪੱਧਰ ਦੇ ਉੱਤੇ ਬਹੁਤ ਸੁਚੇਤ ਤੇ ਸਤਰਕ ਰਹਿਣ ਦੀ ਜਿਹੜੀ ਇਸ ਟਾਈਮ ਜ਼ਰੂਰਤ ਆ। ਉਹ ਕਿਸੇ ਵੀ ਤਰੀਕੇ ਦੀ ਘਿਨਾਉਣੀ ਖੇਡ ਜਿਹੜੀ ਆ ਉੱਥੇ ਖੇਡ ਜਿਹੜਾ ਹੋ ਸਕਦੇ ਆ। ਸੋ ਬਹੁਤ ਅਲਰਟ ਜਿਹੜਾ ਉਹ ਰਹਿਣ ਦੀ ਜਿਹੜੀਆਂ ਸਾਰਿਆਂ ਨੂੰ ਜ਼ਰੂਰਤ ਹੈਗੀ ਆ। ਜੀ ਹਰਜੋਤ। ਨਿਊਯਾਰਕ ਟਾਈਮ ਨੇ ਅੱਜ 2-3 ਆਰਟੀਕਲ ਇਹਦੇ ਸੰਬੰਧ ਵਿੱਚ ਛਾਪੇ ਹੈਗੇ। ਇੱਕ ਤਾਂ ਪਈ ਹਾਊ ਇੰਡੀਆ ਬਿਕੇਮ ਵਨ ਆਫ ਦ ਬਿਗੇਸਟ ਬਾਇਰਸ ਆਫ ਰਸ਼ੀਅਨ ਆਇਲ, ਤੇ ਕਿੱਦਾਂ ਇੰਨਾ ਜ਼ਿਆਦਾ ਜਿਹੜਾ ਬਾਇਰ ਬਣ ਗਿਆ ਰਸ਼ੀਆ ਦੇ ਆਇਲ ਦਾ ਇਸ 3 ਸਾਲਾਂ ਦੇ ਵਿੱਚ। ਸੋ ਇਹ ਪੂਰਾ ਚੁੱਭਦਾ ਸੀ ਟਰੰਪ ਉਹਨਾਂ ਨੂੰ। ਇੱਕ ਹੋਰ ਨਿਊਯਾਰਕ ਟਾਈਮ ਨੇ ਆਰਟੀਕਲ ਛਾਪਿਆ ਹੈਗਾ ਅੱਜ, ਵਾਟ ਹੈਜ਼ ਬੀਇੰਗ ਏ ਟਰੂ ਫਰੈਂਡ ਟੂ ਟਰੰਪ ਗॉट ਮੋਦੀ ਨਾਟ ਮਚ ਇੰਡੀਅਨ ਸੇ। ਇੰਡੀਆ ਵਾਲੇ ਕਹਿੰਦੇ ਵੀ ਹੁਣ ਜਿਹੜਾ ਮਿੱਤਰ ਆ ਮੋਦੀ ਸਾਹਿਬ ਦਾ, ਟਰੰਪ ਹੁਣੀ ਮਿਲਿਆ ਤਾਂ ਕੁਛ ਨਹੀਂ ਹੈ। ਹੁਣ ਕਹੀ ਜਾਂਦੇ ਜੀ ਦੋਸਤ ਆ, ਹੌਡੀ ਮੋਡੀ ਸਾਰਾ ਕੁਝ ਚੱਲਦਾ ਰਿਹਾ ਟੈਕਸਸ ਦੇ ਵਿੱਚ। ਪਰ ਟਰੰਪ ਹੋਣਾ ਦੀ ਪਹਿਲੀ ਟਰਮ ਦੇ ਵਿੱਚ US ਦੇ ਜਿਹੜੇ ਪ੍ਰੈਜ਼ੀਡੈਂਟ ਜਦੋਂ ਸੀਗੇ ਟਰੰਪ ਹੋਣੀ, ਹੂਸਟਨ ਦੇ ਵਿੱਚ ਸਟੇਜ ਦੇ ਉੱਤੇ ਇਕੱਠੇ ਹੋਏ ਸੀ। ਉੱਥੇ ਉਹਨਾਂ ਨੇ ਕਿਹਾ ਸੀ ਵੀ ਟਰੂ ਫਰੈਂਡ ਇਨ ਦਾ ਵਾਈਟ ਹਾਊਸ। ਪੂਰਾ ਜਿੱਦਾਂ ਪੰਪ ਦਿੱਤਾ ਸੀ ਟਰੰਪ ਹੋਣਾ ਨੂੰ ਉਹਨਾਂ ਨੇ। ਤੇ ਹੁਣ ਜਨਵਰੀ ਮਹੀਨੇ 'ਚ ਤੁਸੀਂ ਦੇਖ ਲਓ ਵੀ ਜਦੋਂ ਫਿਰ ਟਰੰਪ ਉਹਨਾਂ ਨੇ ਜਹਾਜ਼ ਭਰ ਕੇ ਉੱਥੇ ਡਿਪੋਰਟ ਕੀਤੇ ਲੋਕਾਂ ਨੂੰ। ਤੇ ਫਿਰ ਵੀ ਨਾਲੇ ਉਹ ਵੀ ਉਸ ਹਿਸਾਬ ਦੇ ਨਾਲ ਵੀ ਸ਼ੈਕਲ ਸੀਗੇ, ਉਹਨਾਂ ਨੂੰ ਹੱਥ ਪੈਰ ਬੰਨੇ ਹੋਏ ਸੀ। ਲੋਕਾਂ ਨੇ ਰੌਲਾ ਪਾਇਆ ਵੀ ਭਈ ਤੁਹਾਡਾ ਦੋਸਤ ਆ, ਵੀ ਘੱਟੋ ਘੱਟ ਚਲੋ ਜੇ ਡਿਪੋਰਟ ਵੀ ਕਰਨੇ ਆ ਤਾਂ ਕੁਛ ਡਿਗਨਿਟੀ ਤਾਂ ਚਾਹੀਦੀ ਹੈਗੀ ਆ ਨਾ। ਇਹ ਬੜਾ ਵੱਡਾ ਪੋਲੀਟੀਕਲ ਸਟੋਰਮ ਵੀ ਬਣਿਆ ਸੀ ਇੰਡੀਆ ਦੇ ਵਿੱਚ ਉਸ ਟਾਈਮ ਦੇ ਉੱਤੇ। ਤੇ ਵੀ ਘੱਟੋ ਘੱਟ ਤੁਸੀਂ ਏਦਾਂ ਤਾਂ ਨਾ ਟਰੀਟ ਕਰੋ ਜੇ ਡਿਪੋਰਟ ਵੀ ਕਰਨੇ ਆ। ਦੂਸਰੇ ਪਾਸੇ ਜਦੋਂ ਹੁਣ ਪਾਕਿਸਤਾਨ ਨਾਲ ਲੜਾਈ ਚੱਲੀ ਆ ਤੇ ਪਾਕਿਸਤਾਨ ਵਾਲੇ ਆਲਰੇਡੀ ਜੱਫੀਆਂ ਪਾ ਗਏ ਟਰੰਪ ਉਹਨਾਂ ਨੂੰ। ਉਹ ਟਰੰਪ ਉਹਨਾਂ ਕੱਲ ਦੀਆਂ 5 ਦਿਨ ਦਾ ਦੌਰਾ ਕਰਕੇ ਗਿਆ ਸੀ ਇਹਨਾਂ ਦਾ ਮਿਲਟਰੀ ਦਾ ਬੰਦਾ। ਸੋ ਕੱਲ ਦੇ ਪਾਕਿਸਤਾਨ ਕਰੀ ਜਾਂਦੇ ਵੀ ਸਾਡੀ ਡੀਲ ਬਣ ਗਈ ਆ ਤੇ ਉੱਥੇ ਅਸੀਂ ਜਿਹੜੇ ਆਇਲ ਦੇ ਰਿਜ਼ਰਵ ਆ ਉਹ ਕੱਢਣ ਦੇ ਵਿੱਚ ਉਹਨਾਂ ਦੀ ਹੈਲਪ ਕਰਾਂਗੇ ਤੇ ਪਾਕਿਸਤਾਨ ਵਾਲੇ ਇੰਡੀਆ ਨੂੰ ਵੇਚ ਸਕਦੇ ਹੈਗੇ ਆ।
ਸੋ ਕਾਫੀ ਕਸੂਤੀ ਸਥਿਤੀ ਦੇ ਵਿੱਚ ਇੰਡੀਆ ਫਸਿਆ ਹੋਇਆ ਹੈਗਾ, ਜੋ ਝੂਠ ਦਾ ਪਲੰਦਾ ਸ਼ੋਅ ਕਰ ਰਿਹਾ ਸੀ ਵੀ ਨਹੀਂ ਜੀ ਸਾਡੀ ਤਾਂ ਇੰਨੇ ਮਹੀਨਿਆਂ ਤੋਂ ਗੱਲ ਚੱਲ ਰਹੀ ਹੈ, ਇੰਨੇ ਦਿਨਾਂ 'ਚ ਚੱਲ ਰਹੀ ਆ। ਉਹ ਹੁਣ ਜਿਹੜੇ ਬਸੈਂਟ ਹੋਣੀ ਆ ਉਹਨਾਂ ਦੀ ਇੰਟਰਵਿਊ ਅਸੀਂ ਤੁਹਾਨੂੰ ਸੁਣਾਈ ਦਿੱਤੀ ਹੈਗੀ ਆ। ਫੂਕ ਕੱਢਤੀ ਜੀ ਉਹਨਾਂ ਨੇ, ਸਾਰੀ ਫੂਕ ਜੀ, ਕੱਢਤੀ ਜੀ। ਜਿਹੜੀ ਆ। ਸੋ ਉਹ ਜੋ ਮਰਜ਼ੀ ਜਿਹੜੀ ਆ ਉਹ ਆਖੀ ਜਾਣ, ਅਮਰੀਕਾ ਦੀਆਂ ਨਜ਼ਰਾਂ ਦੇ ਵਿੱਚ ਭਾਰਤ ਮੋਦੀ ਦੀ ਕੀ ਛਵੀ ਆ ਉਹ ਉਹਨਾਂ ਨੇ ਕਲੀਅਰ ਜਿਹੜੀ ਉਹ ਕਰ ਦਿੱਤੀ ਆ। ਹਰਜੋਤ ਸਿੰਘ ਜੀ ਇੱਥੇ ਨਾਲ ਦੇ ਨਾਲ ਇਹ ਚਰਚਾ ਵੀ ਜਿਹੜੀ ਉਹ ਕਰਨੀ ਪੈਣੀ। ਦੇਖੋ ਟੈਰਿਫਸ ਹਾਲ ਦੀ ਘੜੀ ਅੱਜ ਦੇ ਦਿਨ ਤਾਂ ਇਹੀ ਲੱਗ ਰਿਹਾ ਵੀ ਕੱਲ ਤੋਂ ਜਿਹੜੇ ਟੈਰਿਫ ਆ ਉਹ ਲੱਗ ਰਹੇ, ਕੋਈ ਡੀਲ ਅਜੇ ਤੱਕ ਬਣੀ ਨਹੀਂ ਆ। ਅਨਲੈਸ ਮੋਦੀ ਹੁਣੀ ਪ੍ਰੈਸ਼ਰ ਦੇ ਵਿੱਚ ਇਹ ਪੂਰਾ ਪ੍ਰੈਸ਼ਰ, ਕਿਉਂਕਿ ਇਹ ਪ੍ਰੈਸ਼ਰ ਟੈਕਟਿਕ ਵੀ ਹੁੰਦੀ ਹੀ ਆ, ਇਹਦੇ ਵਿੱਚ ਕੋਈ ਜਿਹੜੀ ਇਸ ਦੇ ਵਿੱਚ ਦੋ ਰਾਵਾਂ ਨਹੀਂ ਆ ਵੀ ਉਹ ਪ੍ਰੈਸ਼ਰ ਟੈਕਟਿਕ ਦੇ ਹੇਠਾਂ ਝੁਕ ਕੇ ਤੇ ਉਹ ਮੰਨ ਜਾਣਗੇ, ਇਹ ਅਜੇ ਕਿਹਾ ਨਹੀਂ ਜਾ ਸਕਦਾ। ਇੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਇਨਫੋਗ੍ਰਾਫਿਕ ਆਪਣੇ ਜਿਹੜੇ ਸਰੋਤਿਆਂ ਦੇ ਲਈ ਮੈਂ ਪੇਸ਼ ਕਰਦਾ ਆ ਵੀ ਕਿਹੜਾ ਸਮਾਨ, ਕਿੰਨਾ ਸਮਾਨ ਜਿਹੜਾ ਆ ਉਹ ਭਾਰਤ ਤੋਂ ਜਿਹੜਾ ਉਹ ਆਉਂਦਾ ਆ। ਆਪਾਂ ਨੂੰ ਸਾਰਿਆਂ ਨੂੰ ਹੀ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਦੇਖਣ ਦੀ ਜਿਹੜੀ ਉਹ ਜ਼ਰੂਰਤ ਆ। ਕਿੰਨਾ ਮਨੀ ਜਿਹੜਾ ਆ ਇਸ ਦੇ ਉੱਤੇ ਜਿਹੜਾ ਉਹ ਜਿਹੜਾ ਚੱਲ ਰਿਹਾ ਆ। ਸੈੱਲਫੋਨ, ਹਾਊਸ ਹੋਲਡ ਗੁੱਡਸ 7.5 ਬਿਲੀਅਨ ਡਾਲਰ ਦੇ, ਫਾਰਮਾਸਿਊਟੀਕਲ ਦੇ ਲਈ ਜਿਹੜਾ ਸਮਾਨ ਹੁੰਦਾ ਆ ਉਹ 13 ਬਿਲੀਅਨ ਜਿਹੜਾ ਉਹ ਡਾਲਰ ਦਾ। ਡਾਇਮੰਡ ਬਹੁਤ ਆਉਂਦੇ, ਪੈਟਰੋਲੀਅਮ ਪ੍ਰੋਡਕਟ, ਰਗ, ਜੈਮ ਸਟੋਨਸ, ਜਿਊਲਰੀ, ਕਾਟਨ, ਕੱਪੜੇ ਦਾ ਜਿਹੜਾ ਉਹ ਸਮਾਨ, ਇੰਡਸਟਰੀਅਲ ਮਸ਼ੀਨਸ, ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ, ਆਟੋ ਪਾਰਟਸ ਵਾਲੇ ਆ ਜਾਂ ਹੋਰ ਆ, ਉਹ ਸਾਰੇ ਇਸ ਦੇ ਵਿੱਚ ਕਰਦੇ ਆ। ਸਪਾਈਸਿਸ ਜਿਹੜੇ ਉਹ ਇਸ ਦੇ ਵਿੱਚ ਜਿਹੜੇ ਉਹਨਾਂ ਨੇ ਲਿਆ ਜਾਂਦਾ। ਇਹ US ਦਾ ਜਿਹੜਾ ਆਪਣਾ ਸੈਂਸਸ ਬਿਊਰੋ ਦਾ ਡਾਟਾ ਆ ਉਹ ਇਸ ਦੇ ਵਿੱਚ ਜਿਹੜਾ ਉਹ ਦੱਸਦਾ ਵੀ ਮੇਜਰ ਆਈਟਮਸ ਜਿਹੜੀਆਂ ਆ ਕਿਹੜੀਆਂ ਇਸ ਟਾਈਮ ਆ ਰਹੀਆਂ ਆ ਭਾਰਤ ਤੋਂ ਜਿਹੜੀਆਂ ਅਮਰੀਕਾ ਦੇ ਵਿੱਚ। ਹੁਣ ਇੱਥੇ ਜਿਹੜਾ ਹਰਜੋਤ ਸਿੰਘ ਜੀ ਨਾਲ ਇਹ ਵੀ ਚਰਚਾ ਆਪਾਂ ਨੂੰ ਕਰਨੀ ਪੈਣੀ ਆ ਵੀ ਭਾਈ ਜਿਹੜੇ ਗੁਰੂ ਘਰ ਨੇ ਜਾਂ ਹੋਰ ਨੇ ਉਹਨਾਂ ਦਾ ਦੇਖੋ ਰਸਦ ਪਾਣੀ ਸਾਰੀਆਂ ਚੀਜ਼ਾਂ ਉਹਦੇ ਨਾਲ ਸੰਬੰਧਿਤ ਜਿਹੜੀਆਂ ਹੁੰਦੀਆਂ ਆ, ਤੇ ਇਹ ਹੁਣ ਆਪਾਂ ਨੂੰ ਦੇਖਣਾ ਪੈਣਾ ਵੀ ਜਿਹੜੀ ਆਪਾਂ ਆਪਣੀ ਸਪਲਾਈ ਚੇਨ ਆ ਇਹਨਾਂ ਚੀਜ਼ਾਂ ਦੇ ਲਈ ਕਿੱਦਾਂ ਹੋਰ ਸਟਰੋਂਗ ਜਿਹੜੀ ਉਹ ਬਣਾ ਸਕਦੇ ਹੈਗੇ ਆ। ਸੋ ਉਹਦੇ ਉੱਤੇ ਆਪਾਂ ਨੂੰ ਚਰਚਾ ਜਿਹੜੀ ਉਹ ਜ਼ਰੂਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਕਿਸ ਤਰੀਕੇ ਦੇ ਨਾਲ ਆਪਾਂ ਕੰਮ ਇਸ ਦੇ ਵਿੱਚ ਜਿਹੜਾ ਉਹ ਕਰਨਾ ਆ। ਬਹੁਤ ਸਾਰਾ ਜਿਹੜਾ ਸਮਾਨ ਆ ਉਹ ਆਪਾਂ ਨੂੰ ਇੱਥੋਂ ਵੀ ਜਿਹੜਾ ਉਹ ਮਿਲ ਸਕਦਾ, ਖਾਸ ਕਰਕੇ ਦਾਲਾਂ, ਛੋਲੇ, ਤੇਲ, ਮੱਕੀ, ਆਟਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਅਵੇਲੇਬਲ ਜਿਹੜੀਆਂ ਹੁੰਦੀਆਂ। ਹੁਣ ਆਟੇ ਨੂੰ ਲੈ ਕੇ ਜੇ ਗੱਲ ਕਰੀਏ, ਹੋ ਸਕਦਾ ਵੀ ਸਟੋਰਾਂ ਵਾਲੇ ਮੇਰੇ ਨਾਲ ਬਾਅਦ ਚ ਨਾਰਾਜ਼ ਹੋ ਜਾਣ ਵੀ ਇਦਾਂ ਕਿਉਂ। ਇੱਥੇ ਦੀਆਂ ਜਿਹੜੀਆਂ ਲੋਕਲ ਆਟੇ ਦੀਆਂ ਮਿੱਲਾਂ ਆ, ਮੈਂ ਉੱਥੋਂ ਆਟਾ ਲੈ ਕੇ ਆਉਣਾ ਤੇ ਹਰਜੋਤ ਸਿੰਘ ਜੀ ਘੱਟੋ ਘੱਟ 50 to 60% ਚੀਪਰ ਪੈਂਦਾ ਆ ਜਿਹੜਾ ਆਪਾਂ ਆਮ ਸਟੋਰ ਤੋਂ ਜਿਹੜੇ ਉਹ ਲੈ ਕੇ ਜਿਹੜਾ ਉਹ ਆਈਦਾ ਆ। ਹਰ ਥਾਂ ਦੇ ਉੱਤੇ ਉਹ ਸ਼ਾਇਦ ਅਵੇਲੇਬਲ ਨਾ ਹੋਵੇ, ਪਰ ਜਿਹੜੇ ਇਲਾਕੇ 'ਚ ਮੈਂ ਰਹਿਣਾ ਉੱਥੇ ਇੱਕ ਮਿੱਲ ਹੈਗੀ ਆ ਇਸ ਤਰੀਕੇ ਦੀ, ਉੱਥੇ ਜਿਹੜਾ ਏਦਾਂ ਆਟਾ ਜਿਹੜਾ ਉਹ ਆਉਂਦਾ ਆ ਤੇ ਉਹ ਇਸ ਤਰੀਕੇ ਦੇ ਨਾਲ। ਸੋ ਗੁਰੂ ਘਰਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਚਾਹੀਦੀਆਂ ਆ, ਬਾਕੀ ਹੋਰ ਸਾਰਿਆਂ ਨੂੰ ਦੇਖਣਾ ਚਾਹੀਦਾ, ਕਿਉਂਕਿ ਇਵੈਂਚੁਅਲੀ ਜੇ ਉਹ ਲੱਗ ਰਿਹਾ ਆ, ਜੇ 25% ਟੈਰਿਫ ਲੱਗਣਾ ਆ ਤਾਂ ਓਬਵੀਅਸਲੀ ਉਹ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋਣਗੀਆਂ। ਸੋ ਆਪਾਂ ਨੂੰ ਇਹ ਮੇਕ ਸ਼ੋਰ ਕਰਨ ਦੀ ਜ਼ਰੂਰਤ ਆ। ਇੱਕ ਹੋਰ ਉਹਦੇ ਵਿੱਚ ਪੋਜ਼ਿਟਿਵ ਚੀਜ਼ ਕੀ ਆ ਹਰਜੋਤ ਸਿੰਘ ਜੀ, ਵੀ ਜਿਹੜਾ ਇੱਥੇ ਦਾ ਪ੍ਰੋਡਕਟ ਆ ਖਾਸ ਕਰਕੇ ਫੂਡ ਵਾਲਾ, ਉਹਦੀ ਫੂਡ ਸਿਕਿਉਰਿਟੀ ਤੇ ਉਹਦੀ ਕੁਆਲਿਟੀ ਜਿਹੜੀ ਆ ਉਹ ਕਾਫੀ ਜ਼ਿਆਦਾ ਜਿਹੜੀ ਬੈਟਰ ਮੰਨੀ ਜਾਂਦੀ ਆ ਜਿਹੜੀ ਬਾਹਰੋਂ ਆ ਰਿਹਾ ਹੁੰਦਾ ਆ ਸਮਾਨ। ਨੋ ਡਾਊਟ ਆਪਾਂ ਉਹ ਸਮਾਨ ਵਰਤਦੇ ਆ, ਆਪਾਂ ਉੱਥੋਂ ਦੇ ਆਦੀ ਆ, ਉਹਨਾਂ ਦੇ ਜਿਹੜੇ ਉਹ ਆਪਾਂ ਆਦਤ ਆ ਉਸ ਚੀਜ਼ ਦੀ, ਪਰ ਦੇਖਣਾ ਪੈਣਾ ਆ ਵੀ ਆਪਾਂ ਆਪਣੀ ਜਿਹੜੀ ਸਪਲਾਈ ਚੇਨ ਆ, ਸਟੋਰਾਂ ਵਾਲਿਆਂ ਨੂੰ ਵੀ ਬੇਨਤੀ ਆ ਉਹ ਵੀ ਦੇਖਣ, ਲੋਕ ਜਿਹੜੇ ਆ ਆਮ ਆ ਉਹ ਵੀ ਦੇਖਣ, ਤੇ ਗੁਰੂ ਘਰਾਂ ਨੂੰ ਵੀ ਦੇਖਣਾ ਪੈਣਾ, ਤਾਂ ਜੋ ਭਾਈ ਲੋਕਾਂ ਦੀਆਂ ਜੇਬਾਂ ਦੇ ਬੋਝਿਆਂ ਦੇ ਵਿੱਚ ਮੋਹਰੀਆਂ ਨਾ ਹੋਣ। ਏਦਾਂ ਨਾ ਲੱਗੇ ਵੀ ਹੁਣ ਗਰੋਸਰੀ ਲੈਣ ਲੱਗਿਆਂ ਵੀ ਆਪਾਂ ਹੁਣ ਸੋਚਿਆ ਕਰੀਏ ਵੀ ਕਿਹੜੀ ਚੀਜ਼ ਲੈਣੀ ਹੈ ਤੇ ਕਿਹੜੀ ਨਹੀਂ ਲੈਣੀ। ਸੋ ਬਲਕ ਬਾਏ US ਫਾਰਮਸ ਤੋਂ ਕਿੱਦਾਂ ਕੀਤਾ ਜਾ ਸਕਦਾ ਆ, ਉਹ ਦੇਖਣ ਵਾਲੀ ਗੱਲ ਆ। ਅਸੀਂ ਬੇਨਤੀ ਕਰਾਂਗੇ ਪੱਗ ਵਾਲਿਆਂ ਨੂੰ ਵੀ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵਾਲਿਆਂ ਨੂੰ ਵੀ ਉਹ ਵੀ ਮਿਲ ਜੁਲ ਕੇ ਕੁਛ ਇਦਾਂ ਦਾ ਜਿਹੜਾ ਆਈਡੀਆ ਆ ਉਹ ਲੈ ਕੇ ਆਉਣ, ਉਹ ਸਾਹਮਣੇ ਆਉਣ, ਜਿਹਦੇ ਨਾਲ ਆਪਣੇ ਜਿਹੜੇ ਲੋਕਾਂ ਦੇ ਲਈ ਇੱਥੇ ਆ ਇਹ ਜਿਹੜੀ ਸਹੂਲਤ ਆ ਉਹ ਪ੍ਰਦਾਨ ਹੋ ਸਕੇ। ਇੱਕ ਤਾਂ ਜਿਹੜੇ ਫੈਮਿਲੀ ਫਾਰਮਸ ਨੂੰ ਬਚਾਉਣ ਦਾ ਗੱਲ ਹੁੰਦੀ ਆ,
ਉਹ ਵੀ ਉਹਦੇ ਵਿੱਚ ਤੁਹਾਡੀ ਗੱਲ ਸਾਰਥਕ ਹੁੰਦੀ ਆ। ਵੱਖ-ਵੱਖ ਵੈਰਾਈਟੀਆਂ ਦੇ ਉੱਤੇ ਲੋਕ ਕੰਮ ਕਰਦੇ ਆ। ਪਾਣੀ ਨੂੰ ਲੈ ਕੇ ਬੜਾ ਮਸਲਾ ਆ, ਸ਼ਾਇਦ ਇਹ ਚੀਜ਼ਾਂ ਘੱਟ ਪਾਣੀ ਦੇ ਨਾਲ ਨਾਲੀਆਂ ਹੋਣ, ਲੱਗਣ ਵਾਲੀਆਂ ਹੋਣ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮਿਲ ਜੁਲ ਕੇ ਆਪਾਂ ਨੂੰ ਵਿਚਾਰਨ ਦੀ ਜਿਹੜੀ ਉਹ ਜ਼ਰੂਰਤ ਆ। ਯੂਐਸ ਫਾਰਮਸ ਵੀ ਬਚਦੇ ਆ, ਯੂਐਸ ਫਾਰਮਸ ਦੇ ਵਿੱਚ ਆਪਣੇ ਬਹੁਤ ਸਾਰੇ ਫਾਰਮਰ ਆ, ਉਹਨਾਂ ਦਾ ਵੀ ਫਾਇਦਾ ਆ, ਤੇ ਆਪਣੀ ਸਪਲਾਈ ਚੇਨ ਵੀ ਇਸ ਦੇ ਵਿੱਚ ਜਿਹੜੀ ਉਹ ਬੈਟਰ ਜਿਹੜੀ ਉਹ ਹੁੰਦੀ ਆ। ਸੋ ਟੈਰਿਫ 25% ਲੱਗਣੇ ਆ, 50% ਲੱਗਣੇ ਆ, 100% ਲੱਗਣੇ ਆ, ਕਿੰਨੀਆਂ ਪੈਨਲਟੀਆਂ ਹੋਰ ਲੱਗ ਸਕਦੀਆਂ ਆ, ਉਹ ਪਤਾ ਨਹੀਂ। 25% ਦੇ ਉੱਤੇ ਹੀ ਐਕਸਟਰਾ ਜਿਹੜਾ ਆ ਉਹ ਲੱਗਣਾ ਆ। ਸੋ ਇਹ ਮੌਕਾ ਆ ਆਪਾਂ ਨੂੰ ਆਪਣੀਆਂ ਜਿਹੜੀਆਂ ਸਪਲਾਈ ਚੇਨਸ ਆ ਉਹਨਾਂ ਨੂੰ ਮਜ਼ਬੂਤ ਬਣਾਉਣ ਦੇ ਲਈ, ਤੇ ਨਾਲ ਦੇ ਨਾਲ ਉਹਨਾਂ ਨੂੰ ਰੈਜ਼ਿਲੀਐਂਟ ਬਣਾਉਣ ਦੇ ਲਈ, ਵੀ ਬਾਹਰ ਜੋ ਹੋ ਰਿਹਾ ਉਹਦੇ ਕਰਕੇ ਇੱਥੇ ਜਿਹੜਾ ਫਿਰ ਆਪਣੇ ਉੱਤੇ ਅਸਰ ਨਾ ਪਵੇ। ਜੀ, ਸੋ ਕਿਸੇ ਦਿਨ ਦੁਪਹਿਰ ਨੂੰ ਇਹ ਸ਼ੋਅ ਜ਼ਰੂਰ ਕਰਾਂਗੇ, ਕਿਸ ਤਰ੍ਹਾਂ ਗੁਰੂ ਘਰ ਸਾਰੇ ਮਿਲ ਕੇ ਉਹ ਸਪਲਾਈ ਚੇਨ ਜਾਂ ਸਸਤਾ ਲੈ ਸਕਦੇ ਆ। ਅਮਰੀਕਾ 'ਚ ਜਿੱਦਾਂ ਤੁਸੀਂ ਦੱਸਿਆ ਹੀ ਆ, ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਆ ਜਿਨ੍ਹਾਂ ਦੇ ਫਾਰਮਸ ਆ, ਜਿਹੜੇ ਉੱਥੇ ਸਬਜ਼ੀਆਂ ਉਗਾਉਂਦੇ ਆ, ਬਹੁਤ ਕੁਛ ਆ ਉੱਥੋਂ ਬਾਈ। ਪਲੱਸ ਜਿਹੜੇ ਮੁਲਕ ਅਮਰੀਕਾ ਦੇ ਨਾਲ ਫਰੈਂਡਲੀ ਹੈਗੇ, ਜਿਨ੍ਹਾਂ ਨੇ ਡੀਲ ਬਣਾ ਲਈ ਹੈਗੀ ਆ ਅਮਰੀਕਾ ਦੇ ਨਾਲ। ਸੋ ਆਪਾਂ ਅਮਰੀਕਨ ਆ ਨਾ, ਅਮਰੀਕਾ ਦਾ ਹੀ ਸਾਥ ਦੇਣਾ ਆ। ਸੋ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਤਾਂ ਤੁਸੀਂ ਜਿਹੜਾ ਰਸ਼ੀਆ ਅਮਰੀਕਾ ਦਾ ਐਡਾ ਵੱਡਾ ਦੁਸ਼ਮਣ ਮੁਲਕ ਆ, ਉੱਥੋਂ ਉਹ ਇੰਡੀਆ ਵਾਲੇ ਖਰੀਦੀ ਜਾਂਦੇ, ਆਪਾਂ ਵੀ ਗਾਹਾਂ ਇੰਡੀਆ ਵਾਲਾ ਸਮਾਨ ਖਰੀਦਦੇ ਆ। ਸੋ ਸਾਨੂੰ ਇਹ ਸੋਚਣਾ ਚਾਹੀਦਾ। ਸੋ ਨਿਊਯਾਰਕ ਟਾਈਮ ਇਹ ਕਹਿੰਦੀ ਆ ਵੀ 35 ਸਾਲਾਂ ਤੋਂ ਜਿਹੜਾ ਰਿਲੇਸ਼ਨ ਬਣਿਆ ਹੋਇਆ ਸੀਗਾ ਇੰਡੀਆ ਦਾ ਅਮਰੀਕਾ ਦੇ ਨਾਲ, ਸਿੰਸ ਪ੍ਰੈਜ਼ੀਡੈਂਟ ਬਿਲ ਕਲਿੰਟਨ ਤੋਂ, ਤੇ ਉਹ ਕਹਿੰਦੇ ਵੀ ਮੈਨੂੰ ਲੱਗਦਾ ਆ ਵੀ ਉਹ ਫੇਡ ਹੁੰਦਾ ਜਾ ਰਿਹਾ, ਵੀ ਉਹ ਧੁੰਦਲਾ ਹੁੰਦਾ ਜਾ ਰਿਹਾ ਆ। ਇੰਡੀਆਜ਼ ਇਨੀਸ਼ੀਏਟਿਵ ਐਟ ਹਡਸਨ ਇੰਸਟੀਚਿਊਟ, ਜਿਹੜੀ ਹਡਸਨ ਇੰਸਟੀਚਿਊਟ ਆ, ਇਹ ਬਹੁਤ ਵੱਡਾ ਥਿੰਕ ਟੈਂਕ ਆ। ਉੱਥੇ ਡਾਕਟਰ ਅਪਰਨਾ ਪਾਂਡੇ ਨਾਮ ਦੀ ਇਹ ਬੀਬੀ ਆ, ਡਾਇਰੈਕਟਰ ਆ ਉਸਦੀ। ਉਸਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ, ਇੰਡੀਆ ਦਾ ਹੁਣ ਕਹਿੰਦੀ ਵੀ ਬਹੁਤ ਵੱਡਾ ਚੈਲੰਜ ਆ 35 ਸਾਲਾਂ ਦੇ ਵਿੱਚ। ਉਹ ਉਦਾਂ ਦੇ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਨਾਲ ਹੁਣ ਉਹਨਾਂ ਦਾ ਵਾਹ ਵਾਸਤਾ ਪਿਆ ਆ ਵੀ ਜਿਹੜਾ ਸਿਰਫ ਆਪਣੇ ਬਾਰੇ ਸੋਚਦਾ ਆ। ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਟਰੰਪ ਹੁਣੀ ਅਮਰੀਕਾ ਦੇ ਹੱਕ ਦੇ ਵਿੱਚ ਕਿੰਨਾ ਜਿਹੜੇ ਸੋਚਦੇ ਹੈਗੇ ਆ, ਘੱਟੋ ਘੱਟ ਇਸ ਮਾਮਲੇ ਦੇ ਉੱਤੇ। ਠੀਕ ਆ, ਆਪਾਂ ਟਰੰਪ ਦਾ ਬਹੁਤ ਕ੍ਰਿਟਿਸਿਜ਼ਮ ਵੀ ਕਰਦੇ ਆ, ਖਾਸ ਕਰਕੇ ਇਮੀਗ੍ਰੇਸ਼ਨ ਮਾਮਲੇ ਦੇ ਉੱਤੇ, ਜਿਹੜੇ ਜਿਨ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਵਾਇਲੈਂਸ ਦੇ ਵਿੱਚ ਨਹੀਂ ਇਨਵੋਲਵਮੈਂਟ, ਉਹਨਾਂ ਨੂੰ ਚੱਕਿਆ ਜਾਂਦਾ। ਪਰ ਜਿਹੜੀਆਂ ਚੀਜ਼ਾਂ ਟਰੰਪ ਹੁਣੀ ਅਮਰੀਕਾ ਦੇ ਹੱਕ ਲਈ ਕਰ ਰਿਹਾ, ਸੋ ਬਾਹਰਲੇ ਮੁਲਕ ਵਾਲੇ ਕਈ ਬਹੁਤ ਗਾਲਾਂ ਕੱਢਦੇ ਆ, ਉਹ ਜੀ ਟਰੰਪ ਇਦਾਂ ਦਾ ਤੁਹਾਡਾ ਪ੍ਰੈਜ਼ੀਡੈਂਟ ਆ। ਪਰ ਜੇ ਤੁਸੀਂ ਉਸ ਪੱਖੋਂ ਦੇਖੋ ਤੇ ਮੁਲਕ ਦੇ ਲਈ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਬਹੁਤ ਵਧੀਆ ਕਰ ਰਹੇ ਹੈਗੇ ਆ। ਸੋ ਇੱਕ ਦੋ ਖਬਰਾਂ ਹੋਰ ਇਹਦੇ ਨਾਲ ਰਿਲੇਟਡ, ਤੇ ਫਿਰ ਆਪਾਂ ਬ੍ਰੇਕ ਲੈ ਕੇ ਤਾਂ ਫਿਰ ਇੱਕ ਦੋ ਖਬਰਾਂ ਆਪਾਂ ਟਰੱਕਾਂ ਦੀਆਂ ਵੀ ਕਰਾਂਗੇ। ਬਿਲਕੁਲ। ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ, ਕੱਲ ਦੀ ਜਿਹੜੀ ਸਖਤੀ ਦਾ ਅਸਰ ਸ਼ਰੇਆਮ ਨਜ਼ਰ ਜਿਹੜਾ ਉਹ ਹੋਣਾ ਸ਼ੁਰੂ ਹੋ ਚੁੱਕਾ ਆ। ਜਿਹੜਾ ਰੋਇਟਰਸ ਆ ਉਹ ਇਸ ਟਾਈਮ ਰਿਪੋਰਟ ਕਰ ਰਿਹਾ ਆ ਵੀ ਭਾਈ ਇੰਡੀਅਨ ਦੀਆਂ ਜਿਹੜੀਆਂ ਸਟੇਟ ਰਿਫਾਈਨਰੀਜ਼ ਆ, ਉਹਨਾਂ ਨੇ ਜਿਹੜਾ ਸੈਂਕਸ਼ਨਡ ਰਸ਼ੀਅਨ ਆਇਲ ਪਰਚੇਜ਼ ਆ ਉਸ ਦੇ ਉੱਤੇ ਰੋਕ ਲਾ ਦਿੱਤੀ ਆ। ਕਹਿੰਦੇ ਵੀ 3 ਜਿਹੜੀਆਂ ਸਟੇਟ ਦੀਆਂ ਉੱਥੋਂ ਦੀਆਂ ਤੇਲ ਵਾਲੀਆਂ ਕੰਪਨੀਆਂ, ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ, ਭਾਰਤ ਪੈਟਰੋਲੀਅਮ ਕਾਰਪ, ਮੈਂਗਲੋਰ ਰਿਫਾਈਨਰੀ ਪੈਟਰੋਕੈਮੀਕਲ, ਕਹਿੰਦੇ ਵੀ ਜਿਹੜੇ ਕਿ ਪਹਿਲਾਂ ਰਸ਼ੀਅਨ ਤੇਲ ਪਿਛਲੇ ਹਫ਼ਤੇ ਤੱਕ ਲੈਂਦੇ ਰਹੇ ਸੀਗੇ, 4 ਸੋਰਸਿਸ ਰੋਇਟਰਸ ਵਾਲੇ ਕਹਿ ਰਹੇ ਆ ਵੀ ਉਹ ਕਨਫਰਮ ਕਰ ਰਹੇ ਆ ਵੀ ਇਹਨਾਂ ਨੇ ਜਿਹੜੇ ਇਹ ਤੇਲ ਖਰੀਦਣ ਦੇ ਉੱਤੇ ਪੌਜ਼ ਲਾ ਦਿੱਤਾ ਹੈਗਾ ਆ। ਸੋ ਜਿਹੜੇ ਬੈਸੈਂਟ ਆ ਟ੍ਰੈਜਰੀ ਸਕੱਤਰ, ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਭਾਈ ਇਦਾਂ ਨਹੀਂ ਗੱਲ ਬਣਨੀ, ਜਿਹੜਾ 500% ਟੈਰਿਫ ਵਾਲੀ ਗੱਲ ਆ ਉਹ ਅਜੇ ਵੀ ਵਿੱਚੇ ਹੀ ਖੜੀ ਆ। ਕਾਹਦੇ ਕਰਕੇ? ਜਿਨ੍ਹਾਂ ਨੇ ਰਸ਼ੀਅਨ ਤੇਲ ਜਿਹੜਾ ਆ ਉਹ ਖਰੀਦਿਆ ਹੈਗਾ ਆ। ਪ੍ਰਾਈਵੇਟ ਰਿਫਾਈਨਰੀ ਜਿਹੜੀ ਰਿਲਾਇੰਸ ਤੇ ਨਿਆਰਾ એનર્ਜੀ ਉਹੀ ਹੈ ਜਿਹਦੇ ਨਾਲ ਕੱਲ ਆਪਾਂ ਖਬਰ ਕੀਤੀ ਸੀ ਵੀ ਮਾਈਕਰੋਸਾਫਟ ਨੇ ਆਪਣਾ ਕੰਮਕਾਜ ਠੱਪ ਕਰ ਦਿੱਤਾ। 49% ਰਸ਼ੀਅਨ ਜਿਹੜਾ ਉਸ ਦੇ ਵਿੱਚ ਹਿੱਸੇਦਾਰੀ ਜਿਹੜੀ ਉਹ ਹੈਗੀ ਆ। ਕਹਿੰਦੇ ਵੀ ਇਹ ਦੋਨੋਂ ਜਿਹੜੀਆਂ ਕੰਪਨੀਆਂ ਆ 5.2 ਮਿਲੀਅਨ ਬੈਰਲ ਪਰ ਡੇ ਇਹਨਾਂ ਦੀ ਰਿਫਾਈਨਿੰਗ ਕੈਪੈਸਿਟੀ ਆ। ਪਰ ਜਿਹੜੀ ਇੰਡੀਆ ਦੀਆਂ ਸਟੇਟ ਰਿਫਾਈਨਰੀਜ਼ ਆ ਉਹ 60% ਕੰਟਰੋਲ ਕਰਦੀਆਂ ਓਵਰਆਲ ਰਿਫਾਈਨਰੀਜ਼ ਨੂੰ। ਸੋ ਪ੍ਰਾਈਵੇਟ ਰਿਫਾਈਨਰੀਜ਼ ਵੀ ਜਿਹੜੀਆਂ ਉਹ ਹੈਗੀਆਂ ਆ, ਪਰ 4 ਜਿਹੜੀਆਂ ਸਰਕਾਰੀ ਰਿਫਾਈਨਰੀਜ਼ ਆ ਉਹਨਾਂ ਨੇ ਹੁਣ ਜਿਹੜਾ ਆ ਉਹ ਤੇਲ ਲੈਣਾ ਰਸ਼ੀਆ ਤੋਂ ਕਹਿੰਦੇ ਵੀ ਪੌਜ਼
ਕਰ ਦੇਣਾ ਆ। ਸੋ ਜਿਹੜੀ ਪਈ ਝਾੜ ਆ ਉਸ ਦਾ ਅਸਰ ਆਲਰੇਡੀ ਜਿਹੜਾ ਉਹ ਦਿਖਣਾ ਸ਼ੁਰੂ ਹੋ ਚੁੱਕਾ ਆ। ਸੋ ਰੋਇਟਰਸ ਇਸ ਟਾਈਮ ਇਹ ਰਿਪੋਰਟ ਕਰ ਰਿਹਾ ਹੈ। ਸੋ ਫਾਰ ਅਮਰੀਕਾ ਦਾ ਜਿਹੜਾ ਕੱਲ ਨੂੰ ਬਹੁਤ ਸਾਰੇ ਮੁਲਕਾਂ ਦੇ ਉੱਤੇ ਟੈਰਿਫ ਲੱਗਣ ਜਾ ਰਿਹਾ ਅਗਸਤ 1 ਨੂੰ। ਕਿਹੜੇ ਮੁਲਕਾਂ ਨੇ ਡੀਲ ਕਰ ਲਈ ਆ, ਕਿਹੜੇ ਬਿਲਕੁਲ ਲਾਗੇ ਆ, ਕਿਹੜੇ ਨਹੀਂ ਕਰ ਰਹੇ ਹੈਗੇ, ਉਹ ਜੇ ਆਪਾਂ ਥੋੜ੍ਹੇ ਜਿਹੇ ਸੈਕਿੰਡ 'ਚ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਾਵਾਂ। ਯੂਰਪੀਅਨ ਯੂਨੀਅਨ ਦੇ ਉੱਤੇ 15% ਉਹ ਐਗਰੀ ਕਰ ਗਏ ਆ ਟੈਰਿਫ ਦੇ ਉੱਤੇ, ਪਰ ਜਿਹੜਾ ਸਟੀਲ ਆ ਉਹਦੇ ਤੇ 50% ਤੱਕ ਵੀ ਜਿਹੜਾ ਲੱਗ ਸਕਦਾ ਹੈਗਾ। ਪਹਿਲਾਂ 30% ਕਿਹਾ ਗਿਆ ਸੀ। ਜਾਪਾਨ ਦੇ ਉੱਤੇ ਜਿਹੜਾ 15% ਟੈਰਿਫ ਉਹ ਐਗਰੀ ਕਰ ਗਏ ਹੈਗੇ ਆ ਤੇ $550 ਬਿਲੀਅਨ ਉਹ ਯੂਐਸ ਦੀ ਇਕਨੋਮੀ ਦੇ ਵਿੱਚ ਇਨਵੈਸਟ ਕਰੂਗੇ। ਯੂਕੇ ਵਾਲੇ 10% ਟੈਰਿਫ ਦੇ ਨਾਲ ਐਗਰੀ ਕਰ ਗਏ ਆ ਤੇ 25% ਉਹਨਾਂ ਦਾ ਸਟੀਲ ਤੇ ਐਲੂਮੀਨੀਅਮ ਤੇ ਹੋਊਗਾ ਤੇ 50% ਹੋਰ ਮੁਲਕਾਂ ਤੇ ਹਿਲਾਇਆ ਗਿਆ ਸਟੀਲ ਤਾਂ ਜਿਹੜਾ ਐਲੂਮੀਨੀਅਮ ਆ। ਸਾਊਥ ਕੋਰੀਆ ਵਾਲੇ 15% ਟੈਰਿਫ ਤੇ ਐਗਰੀ ਕਰ ਗਏ ਹੈਗੇ ਆ। $350 ਬਿਲੀਅਨ ਉਹ ਇਨਵੈਸਟ ਕਰੂਗੇ ਯੂਐਸਏ ਦੇ ਵਿੱਚ। ਇੰਡੋਨੇਸ਼ੀਆ ਵਾਲੇ 19% ਤੇ ਹੋ ਗਏ ਆ ਐਗਰੀ ਕਰ ਗਏ। ਪਹਿਲਾਂ ਉਹ 32% ਤੇ ਸੀਗੇ, ਪਰ ਉਹਨਾਂ ਨੇ ਇਹ ਵੀ ਕਮਿਟਮੈਂਟ ਕੀਤੀ ਹੈ ਵੀ ਅਸੀਂ ਯੂਐਸ ਬੋਇੰਗ 에ਅਰਕ੍ਰਾਫਟ ਖਰੀਦਾਂਗੇ। ਵੀਅਤਨਾਮ ਵਾਲੇ ਜਿਹੜੇ ਆ 20% ਤੇ ਐਗਰੀ ਕੀਤੇ ਆ। 40% ਉਹਨਾਂ ਦੇ ਉੱਤੇ ਟਰਾਂਸਸ਼ਿਪਡ ਗੁੱਡਸ ਦੇ ਉੱਤੇ ਲੱਗੂਗਾ, ਕਿਉਂਕਿ ਵੀਅਤਨਾਮ ਵਾਲੇ ਸ਼ੈਤਾਨੀ ਕਰ ਰਹੇ ਆ। ਚਾਈਨਾ ਵਾਲੇ ਉੱਥੇ ਆਪਣੀਆਂ ਫੈਕਟਰੀਆਂ ਫਿੱਟ ਕਰਕੇ ਵੀਅਤਨਾਮ ਤੋਂ ਭੇਜਣ ਦੀ ਕੋਸ਼ਿਸ਼ ਕਰ ਰਿਹਾ। ਸੋ ਅਮਰੀਕਾ ਵਾਲਿਆਂ ਨੇ ਵੀ ਪੂਰੀਆਂ ਅੱਖਾਂ ਖੋਲੀਆਂ ਆ। ਸੋ ਉਹ ਕਹਿੰਦੇ ਵੀ ਉਸ ਚੀਜ਼ਾਂ ਤੇ ਅਸੀਂ 40% ਲਾਵਾਂਗੇ। ਫਿਲੀਪੀਨਸ ਵਾਲਿਆਂ ਨਾਲ ਜਿਹੜੀ ਗੱਲਬਾਤ ਹੋਈ ਆ 19% ਦੇ ਉੱਤੇ। ਪਾਕਿਸਤਾਨ ਜੋ ਆ ਉਹਨਾਂ ਨਾਲ ਡੀਲ ਹੋ ਗਈ ਵੀ ਅਸੀਂ ਤੁਹਾਡਾ ਜਿਹੜੇ ਆਇਲ ਰਿਜ਼ਰਵਸ ਹੈਗੇ ਆ ਉਹ ਕੱਢਾਂਗੇ ਤੇ ਤੁਸੀਂ ਚਾਹੇ ਇੰਡੀਆ ਨੂੰ ਵੇਚ ਦਿਓ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਸਾਡੀਆਂ ਕੰਪਨੀਆਂ ਜਿਹੜੀਆਂ ਆ ਉੱਥੇ ਤੁਹਾਡਾ ਰਿਜ਼ਰਵਸ ਆ ਉਹ ਆਇਲ ਨੂੰ ਰਿਫਾਈਨ ਕਰੂਗੇ, ਕੱਢੂਗੇ। 3 ਜਿਹੜੇ ਮੁਲਕ ਹੈਗੇ ਆ ਮੈਕਸੀਕੋ, ਕੈਨੇਡਾ ਤੇ ਚਾਈਨਾ, ਹਜੇ ਉਹਨਾਂ ਤੱਕ ਕੋਈ ਡੀਲ ਨਹੀਂ ਹੋਈ। ਮੈਕਸੀਕੋ ਵਾਲਿਆਂ ਨੂੰ 90 ਦਿਨ ਦਾ ਐਕਸਟੈਂਸ਼ਨ ਦੇ ਦਿੱਤੀ ਆ। ਕੈਨੇਡਾ ਵਾਲਿਆਂ ਨਾਲ ਥੋੜ੍ਹਾ ਜਿਹਾ ਗੁੱਸੇ ਆ ਟਰੰਪ ਹੋਣੀ ਪਾਲਸਤੀਨੀਅਨ ਵਾਲੇ ਇਸ਼ੂ ਦੇ ਉੱਤੇ। ਹਜੇ ਤੱਕ ਦੇਖੋ ਸ਼ਾਮ ਤਾਈਂ ਜਾਂ ਕੱਲ ਤੱਕ ਹੀ ਸਟੇਟਮੈਂਟ ਆਉਂਦੀ ਆ। ਚਾਈਨਾ ਵਾਲਿਆਂ ਦੇ ਨਾਲ ਜੀ ਹਜੇ ਜਿਹੜੀ ਗੱਲਬਾਤ ਆ ਉਹ ਚੱਲ ਰਹੀ, ਬੜੀ ਹਾਈ ਲੈਵਲ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। 30% ਜਿਹੜਾ ਟੈਰਿਫ ਲਾਉਣ ਦੀ ਜਿਹੜੀ ਗੱਲਬਾਤ ਹੋ ਰਹੀ ਹੈਗੀ ਆ। ਇੰਡੀਆ ਵਾਲੇ ਜਿਹੜੇ ਆ ਉਹਨਾਂ ਤੇ ਲਾ ਦਿੱਤਾ ਆ, ਪਰ ਹਜੇ ਗੱਲਬਾਤ ਕਹਿੰਦੇ ਫੇਰ ਵੀ ਉਹਨਾਂ ਦੀ ਜਿਹੜੀ ਆ ਚੱਲ ਰਹੀ ਹੈਗੀ ਆ। ਪਾਕਿਸਤਾਨ ਨਾਲ ਤੁਹਾਨੂੰ ਦੱਸਤਾ, ਤਾਈਵਾਨ ਵਾਲਿਆਂ ਨਾਲ ਵੀ ਜਿਹੜੀ ਗੱਲਬਾਤ ਹੋ ਗਈ ਆ 32% ਟੈਰਿਫ ਦੇ ਉੱਤੇ। ਸੋ ਇਹ ਜਿਹੜੇ ਮੁਲਕ ਹੈਗੇ ਆ ਜਿੱਥੇ ਲੱਗਦਾ ਆ ਵੀ ਹੋਰ ਡੀਲ ਹੋ ਸਕਦਾ ਕਹਿੰਦੇ ਵੀ ਬ੍ਰਾਜ਼ੀਲ ਦੇ ਨਾਲ ਵੀ ਜਿਹੜੀ ਡੀਲ ਹੋ ਜਾ, ਕਿਉਂਕਿ 50% ਟੈਰਿਫ ਟੈਰਿਫ ਲਾਇਆ ਉਹਨਾਂ ਤੇ। ਜੀ, ਸੋ ਬਿਲਕੁਲ ਹਰਜੋਤ ਸਿੰਘ ਜੀ, ਇੱਕ ਆਪਾਂ ਬ੍ਰੇਕ ਲੈ ਲਈਏ ਹੁਣ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਵਾਪਸ ਮੁੜਦੇ ਹਾਂ ਤੇ ਖਬਰਾਂ ਦਾ ਸਿਲਸਿਲੇ ਨੂੰ ਇਦਾਂ ਹੀ ਜਿਹੜਾ ਉਹ ਜਾਰੀ ਰੱਖਾਂਗੇ।
ब्रेक तो बाद एक बारी फिर आप सब का स्वागत है। सो तो प्रोग्राम चल रहा जी इस मौके अपडेट अमेरिका। हरजोत सिंह जी स्वागत है, सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ, ਅਗਲੀਆਂ ਕੁਛ ਕੁ ਖਬਰਾਂ ਜੇ ਟਰੱਕਿੰਗ ਨਾ ਕਰੀਏ, ਖਾਸ ਕਰਕੇ ਜਿਹੜੀ ਇੰਗਲਿਸ਼ ਰਿਕੁਆਇਰਮੈਂਟ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਉਹ ਆਪਾਂ ਪਹਿਲਾਂ ਵੀ ਕੀਤੀ ਸੀ ਖਬਰ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿਓ ਆਪਣੇ ਜਿਹੜੇ ਸਰੋਤੇ ਹੈਗੇ। ਹਾਂਜੀ, ਕੱਲ ਜਿੱਦਾਂ ਦੱਸ ਰਹੇ ਸੀਗੇ ਵੀ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਲੈ ਕੇ ਕੈਲੀਫੋਰਨੀਆ ਹਾਈਵੇ ਪੈਟਰੋਲ ਆ, ਉਹਨਾਂ ਨੇ ਇਹ ਗੱਲ ਆਖੀ ਆ, ਕਹਿੰਦੇ ਵੀ ਸਾਡੇ ਸਟੇਟ ਲਾਜ਼ ਦੇ ਹਿਸਾਬ ਦੇ ਨਾਲ ਇਹ ਠੀਕ ਨਹੀਂ ਆ। ਰੀਜ਼ਨ ਮਤਲਬ ਇਹ ਵੀ ਕਹਿੰਦੇ ਵੀ ਉਸ ਦੇ ਅੰਡਰ ਨਹੀਂ ਆਉਂਦੀ। ਸੋ ਉਹ ਜਿਹੜੀਆਂ ਵਾਇਲੇਸ਼ਨ ਜਿਹੜੀਆਂ ਹੁੰਦੀਆਂ ਉਹਨਾਂ 'ਚੋਂ ਆਊਟ ਆਫ ਸਰਵਿਸ ਬਹੁਤ ਘੱਟ ਜਿਹੜਾ ਉਹ ਕਰ ਰਹੇ ਆ। ਪਰ ਬਾਕੀ ਜਿਹੜੇ ਕੁਛ ਹੋਰ ਸੂਬੇ ਖਾਸ ਕਰਕੇ ਜਿਹੜੀਆਂ ਰੈੱਡ ਸਟੇਟਸ ਆ, ਉਹਨਾਂ ਦੇ ਦੁਆਰਾ ਜਿਹੜਾ ਲੋਕਾਂ ਨੂੰ ਆਊਟ ਆਫ ਸਰਵਿਸ ਇੰਗਲਿਸ਼ ਜਿਹੜੇ ਪ੍ਰੋਫੀਸ਼ੀਐਂਸੀ ਆ, ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਨੂੰ ਵਾਇਲੇਸ਼ਨਸ ਨੂੰ ਜਿਹੜਾ ਆਊਟ ਆਫ ਸਰਵਿਸ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਬੇਸਿਕਲੀ ਕੈਲੀਫੋਰਨੀਆ ਵਾਲੇ ਇਹ ਕਹਿ ਰਹੇ ਆ ਵੀ ਜੇ ਤੁਸੀਂ ਇੱਥੇ ਅੰਦਰ ਹੀ ਆ, ਬੇਸਿਕਲੀ ਕੈਲੀਫੋਰਨੀਆ 'ਚ ਚਲਾ ਰਹੇ ਆ, ਤਾਂ ਇੰਗਲਿਸ਼ ਆਉਣੀ ਇੰਨੀ ਲਾਜ਼ਮੀ ਤੁਹਾਡੇ ਲਈ ਜਿਹੜੀ ਉਹ ਨਹੀਂ ਹੈਗੀ। ਪਰ ਨਾਲ ਦੇ ਨਾਲ ਇਹ ਵੀ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਜਿਹੜੀਆਂ $30 ਮਿਲੀਅਨ ਦੀਆਂ ਫੈਡਰਲ ਗ੍ਰਾਂਟਸ ਉਹ ਇਸ ਚੀਜ਼ ਦੇ ਨਾਲ ਵੀ ਜੁੜੀਆਂ ਹੋਈਆਂ ਆ। ਫੈਡਰਲ ਵਾਲੇ ਇਹ ਕਹਿ ਰਹੇ ਆ ਵੀ ਜੇ ਤੁਸੀਂ ਸਾਡੇ ਜਿਹੜੇ ਰਿਕੁਆਇਰਮੈਂਟਸ ਆ ਉਹਨੂੰ ਪੂਰਾ ਨਹੀਂ ਕਰਦੇ ਤਾਂ ਜਿਹੜੀਆਂ $30 ਮਿਲੀਅਨ ਦੀਆਂ ਗ੍ਰਾਂਟਸ ਤੁਹਾਡੇ ਲਈ ਰੱਖੀਆਂ ਗਈਆਂ ਆ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ। ਸੋ ਉਹ ਵੀ ਕੈਲੀਫੋਰਨੀਆ ਦੇ ਉੱਤੇ ਦਬਾਅ ਜਿਹੜਾ ਉਹ ਪਾ ਰਹੇ ਆ ਵੀ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਆ, ਇੰਗਲਿਸ਼ ਲਰਨਿੰਗ ਪ੍ਰੋਫੀਸ਼ੀਐਂਸੀ ਜਿਹੜੀ ਵਾਇਲੇਸ਼ਨਸ ਆ ਉਹਦੇ ਤਹਿਤ ਤੁਸੀਂ ਸਖਤੀ ਜਿਹੜੀ ਉਹ ਕਰੋ। ਪਰ ਹਾਲ ਦੀ ਘੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲੇ ਕਹਿੰਦੇ ਆ ਵੀ ਆਪਾਂ ਨੂੰ ਇਸ ਦੇ ਵਿੱਚ ਕੋਈ ਬਾੜੀ ਕਾਹਲ ਨਹੀਂ ਆ ਤੇ ਨਾ ਹੀ ਅਸੀਂ ਕੋਈ ਜ਼ਿਆਦਾ ਲੋਕਾਂ ਨੂੰ ਉਸ ਕਰਕੇ ਆਊਟ ਆਫ ਸਰਵਿਸ ਕਰ ਰਹੇ ਹਾਂ। ਪਰ ਸਭ ਤੋਂ ਜ਼ਿਆਦਾ ਜਿਹੜੀਆਂ ਟਿਕਟਾਂ ਆ ਉਹ ਟੈਕਸਸ ਦੇ ਵਿੱਚ ਮਿਲੀਆਂ ਹੈਗੀਆਂ। ਸੋ ਕੈਲੀਫੋਰਨੀਆ 'ਚ ਰੋਕਿਆ ਜ਼ਰੂਰ ਗਿਆ, ਟਿਕਟਾਂ ਨਹੀਂ ਦਿੱਤੀਆਂ ਗਈਆਂ ਹੈਗੀਆਂ। ਅਗਲੀ ਖਬਰ ਹੈ, ਇੱਕ ਕਾਫੀ ਵੱਡੀ ਕੰਪਨੀ ਟਰੱਕਿੰਗ ਦੇ ਵਿੱਚ ਕੈਰਲ ਫੁਲਮਰ, ਉਹਨਾਂ ਨੇ ਆਪਣਾ ਜਿਹੜਾ ਆਪਰੇਸ਼ਨ ਆ ਉਹ ਬੰਦ ਕਰ ਦਿੱਤਾ ਹੈ। 70 ਸਾਲਾਂ ਤੋਂ ਇਹ ਕੰਪਨੀ ਚੱਲ ਰਹੀ ਸੀ, ਜਿਨ੍ਹਾਂ ਦੇ 400 ਟਰੱਕ, 1700 ਟ੍ਰੇਲਰ ਸੀਗੇ। 600 ਦੇ ਕਰੀਬ ਜਿਹੜੇ EMPLOYEES ਆ ਉਹ ਲੇ ਆਫ ਕਰਨ ਜਾ ਰਹੇ ਹੈਗੇ ਆ। ਕਲੈਰਮੌਂਟ ਸਨ ਇੱਕ ਨਿਊਜ਼ਪੇਪਰ ਆ, ਉਹਨਾਂ ਦੇ ਮੁਤਾਬਕ ਕੈਰਲ ਫੁਲਮਰ ਜੋ ਕੰਪਨੀ ਹੈਗੀ ਆ, ਉਹਨਾਂ ਨੇ ਦੱਸਿਆ ਵੀ ਸਭ ਤੋਂ ਵੱਡਾ ਜਿਹੜਾ ਚੈਲੰਜ ਆ ਟਰੱਕਿੰਗ ਦੇ ਵਿੱਚ ਸਾਨੂੰ ਇਹ ਆ ਵੀ ਝੂਠੇ ਜਿਹੜੇ ਲਾ ਸੂਟਸ ਆ, ਜਦੋਂ ਵੀ ਕਿਤੇ ਟਰੱਕ ਮਾੜਾ ਮੋਟਾ ਕਿਸੇ ਨੇ ਟੱਚ ਕਰ ਜਾਂਦਾ ਤੇ ਵੱਡੇ ਤੋਂ ਵੱਡਾ ਜਿਹੜਾ ਕਲੇਮ ਹੁੰਦਾ। ਕਹਿੰਦੇ ਰਾਈਟ ਨਾਓ ਵੀ ਸਾਡੇ 8 ਤੋਂ 9 ਜਿਹੜੇ ਕਲੇਮ ਚੱਲ ਰਹੇ ਆ, ਜਿਹੜੇ ਜਿਨ੍ਹਾਂ ਦੀ ਟੋਟਲ ਅਮਾਊਂਟ $27 ਮਿਲੀਅਨ ਦੇ ਕਰੀਬ, ਸੌਰੀ 2.5 ਲੱਖ ਤੋਂ ਉੱਪਰ ਦੇ ਆ ਤੇ ਮਿਲੀਅਨਸ ਦੇ ਵਿੱਚ ਉਹ ਫਿਗਰ ਬਣਦੇ ਹੈਗੇ ਆ। ਕਹਿੰਦੇ ਵੀ ਹੁਣ ਸਾਡੇ ਕੋਲ ਚੁਆਇਸ ਕੋਈ ਨਹੀਂ ਇਸ ਬਿਜ਼ਨਸ ਨੂੰ ਬੰਦ ਕਰਨ ਤੋਂ ਬਿਨਾਂ। ਸੋ ਆਪਾਂ ਜਿੱਦਾਂ ਦੱਸਦੇ ਹੀ ਆ ਵੀ ਫਰੇਟ ਰਿਸੈਸ਼ਨ ਨੂੰ ਲੈ ਕੇ, ਹੋਰ ਚੋਰੀ ਨੂੰ ਲੈ ਕੇ, ਹੁਣ ਇਹ ਦੇਖੋ ਵੀ ਇਹ ਜਿਹੜੇ ਝੂਠੇ ਲਾ ਸੂਟਸ ਆ, ਵੱਡੇ ਲਾ ਸੂਟਸ ਹੁੰਦੇ ਆ, ਉਹਨਾਂ ਨੂੰ ਲੈ ਕੇ ਵੀ ਜਿਹੜੀਆਂ ਕੰਪਨੀਆਂ ਆ ਉਹ ਬੰਦ ਹੋ ਰਹੀਆਂ ਜੀ। ਤੇ ਹਰਜੋਤ ਸਿੰਘ ਜੀ ਜਿਹੜੇ ਆ ਅੱਜ ਜਿਹੜੇ ਸ਼ਹੀਦ ਊਧਮ ਸਿੰਘ ਉਹਨਾਂ ਦੀ ਜਿਹੜਾ ਸ਼ਹਾਦਤ ਆ ਵੀ ਦਿਨ, ਅੱਜ ਦੇ ਦਿਨ ਉਹਨਾਂ ਨੂੰ ਜਿਹੜਾ ਆ ਉਹ ਫਾਂਸੀ ਦਿੱਤੀ ਗਈ ਸੀ। ਅਸੈਸੀਨੇਸ਼ਨ ਜਿਹੜੀ ਜਲ੍ਹਿਆਂਵਾਲੇ ਬਾਗ ਦੇ ਵਿੱਚ ਜਿਸ ਬੰਦੇ ਦੇ ਕਹਿਣ ਦੇ ਉੱਤੇ ਉਹ ਕਾਂਡ ਹੋਇਆ, ਜੋ ਉੱਥੇ ਕਤਲੋਗਾਰਤ ਹੋਈ, ਉਸ ਦਾ ਬਦਲਾ ਲੈਣ ਦੇ ਲਈ ਜਿਹੜੇ ਆ ਊਧਮ ਸਿੰਘ ਜਦੋਂ ਜਨਮ ਵੇਲੇ ਜਿਨ੍ਹਾਂ ਦਾ ਨਾਮ ਸ਼ੇਰ ਸਿੰਘ ਸੀਗਾ, ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਆਪਣੇ ਨਾਮ ਦੇ ਵਿੱਚ ਹਰ ਇੱਕ ਨਾਮ ਜਿਹੜਾ ਉਹ ਲਾਇਆ ਸੀਗਾ ਤੇ ਉਹਨਾਂ ਨੇ ਉੱਥੇ ਜਾ ਕੇ ਜਿਹੜਾ ਮਾਈਕਲ ਅਡਵਾਇਰ ਆ ਉਸ ਨੂੰ ਜਿਹੜਾ ਉਹ ਜਿਹੜਾ ਅਸੈਸੀਨੇਟ ਜਿਹੜਾ ਉਹ ਕੀਤਾ ਸੀ, ਉਸ ਨੂੰ ਮਾਰਿਆ ਸੀ, ਉਸ ਦਾ ਸੋਧਾ ਇੱਕ ਹਿਸਾਬ ਦੇ ਨਾਲ ਲਾਇਆ ਸੀ। ਉਸ ਟਾਈਮ ਦੇ ਉੱਤੇ ਉਹ ਲੈਫਟੀਨੈਂਟ ਗਵਰਨਰ ਪੰਜਾਬ ਦਾ ਜਿਹੜਾ ਉਹ ਰਿਹਾ ਸੀਗਾ। ਸੋ 31 ਜੁਲਾਈ 1940 ਦੇ ਦਿਨ ਜਿਹੜੇ ਊਧਮ ਸਿੰਘ ਆ ਉਹਨਾਂ ਨੂੰ ਫਾਂਸੀ ਦੇ ਉੱਤੇ ਜਿਹੜਾ ਉਹ ਚਾੜਿਆ ਗਿਆ ਸੀ। ਰਾਮ ਮੁਹੰਮਦ ਸਿੰਘ ਆਜ਼ਾਦ ਜਿਹੜਾ ਉਹਨਾਂ ਨੇ ਆਪਣਾ ਨਾਮ ਉਸ ਟਾਈਮ ਦੇ ਉੱਤੇ ਜਿਹੜਾ ਉਹ ਬਣਾ ਲਿਆ ਸੀ ਸੰਨ 1940 ਦੇ ਵਿੱਚ। ਸੋ ਇਸ ਯੋਧੇ ਨੂੰ ਵੀ ਆਪਾਂ ਪ੍ਰਣਾਮ ਕਰਦੇ ਹਾਂ। ਉਸ ਟਾਈਮ ਦੇ ਉੱਤੇ ਜਿਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਉਹਨਾਂ ਨੇ
ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ। ਉਹ ਵੱਖਰੀ ਗੱਲ ਆ ਵੀ ਅੱਜ ਉਸੇ ਮੁਲਕ ਦੇ ਵਿੱਚ ਉਹਨਾਂ ਹੀ ਲੋਕਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਜਿਹੜੇ ਉਹ ਬਣਾ ਕੇ ਰੱਖਿਆ ਗਿਆ ਹੈਗਾ ਆ। ਸੋ ਅਡਵਾਇਰ ਤੋਂ ਜਿਹੜਾ ਇਹ ਜਲਿਆਂਵਾਲੇ ਬਾਗ ਦਾ ਜਿਹੜਾ ਬਦਲਾ ਆ ਊਧਮ ਸਿੰਘ ਨੇ ਜਿਹੜਾ ਉਹ ਲਿਆ ਸੀ। ਸੋ ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਇਸ ਕੁਰਬਾਨੀ ਨੂੰ ਆਪਾਂ ਪ੍ਰਣਾਮ ਕਰਦੇ ਹਾਂ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਜਿਹੜੇ ਫਰੇਟ ਬ੍ਰੋਕਰ ਲੈਂਡਸਟਾਰ ਸਿਸਟਮ, ਉਹਨਾਂ ਨੇ ਪਹਿਲੀ ਵਾਰੀ ਰਿਪੋਰਟ ਕੀਤਾ ਵੀ 3 ਸਾਲਾਂ ਦੇ ਵਿੱਚ ਜੋ ਗਰੋਥ ਹੋਈ ਹੈਗੀ ਆ। ਹਾਲਾਂਕਿ ਗਰੋਥ ਹੋਈ ਚਾਹੇ ਥੋੜੀ ਪੁਆਇੰਟ ਦੇ ਵਿੱਚ ਹੈਗੀ ਆ, ਪਰ 3 ਸਾਲਾਂ 'ਚ ਪਹਿਲੀ ਵਾਰੀ ਜਿਹੜਾ ਆ ਟਰੱਕਿੰਗ ਰੈਵਨਿਊ ਉਹ ਇਨਕਰੀਜ਼ ਹੋਇਆ ਆ। ਫਸਟ ਸੱਚ ਇਨਕਰੀਜ਼ ਇਨ 11 ਕੁਆਟਰਸ, 11 ਕੁਆਟਰਾਂ ਦੇ ਵਿੱਚ ਪਹਿਲੀ ਵਾਰੀ ਇਹ ਜਿਹੜਾ ਇਨਕਰੀਜ਼ ਹੋਇਆ ਹੈਗਾ ਆ। ਸੋ ਇਹ ਥੋੜੀ ਜਿਹੀ ਜਿਹੜੀ ਗੁੱਡ ਨਿਊਜ਼ ਹੈਗੀ। ਜੀ। ਸੋ ਸਮਾਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਸਮਾਪਤ ਆ। ਤੇ ਜਾਂਦੇ ਜਾਂਦੇ ਇੱਕ ਜਿਹੜੀ ਖਬਰ ਦੇ ਉੱਤੇ ਝਾਤ ਜਿਹੜੀ ਉਹ ਮਾਰਦੇ ਜਾਈਏ। ਫੈਡਰਲ ਸਰਕਾਰ, ਟਰੰਪ ਪ੍ਰਸ਼ਾਸਨ ਡੌਜ ਦੇ ਤਹਿਤ ਉਹਨਾਂ ਨੇ ਫੈਡਰਲ ਵਰਕਰਸ ਨੂੰ ਖੱਬਿਓਂ ਸੱਜਿਓਂ ਉੱਤਿਓਂ ਥੱਲੋਂ ਬਹੁਤ ਜਿਹੜੇ ਆ ਉਹ ਲੇ ਆਫ ਕੀਤੇ, ਜਿਹੜੇ ਉਹਨਾਂ ਨੇ ਲਾਏ। ਪਰ ਕਹਿੰਦੇ ਅਜੇ ਵੀ 1.5 ਲੱਖ ਲੋਕਾਂ ਨੂੰ ਜਿਹੜੇ ਫੈਡਰਲ EMPLOYEES ਸੀ ਉਹਨਾਂ ਨੂੰ ਪੇ ਕਰਨਾ ਪੈ ਰਿਹਾ ਆ ਨਾਟ ਟੂ ਵਰਕ। ਅਰਲੀ ਰੈਜ਼ਿਗਨੇਸ਼ਨ ਆਫਰਸ ਤੇ ਹੋਰ ਜਿਹੜੇ ਪ੍ਰੋਗਰਾਮਸ ਆ ਉਹਦੇ ਨਾਲ ਵਰਕਫੋਰਸ ਦੇ ਵਿੱਚ ਕਟੌਤੀ ਤਾਂ ਜਿਹੜੀ ਉਹ ਹੋਈ ਆ। ਪਰ ਹੁਣ ਜਿਹੜੇ ਕ੍ਰਿਟਿਕ ਆ ਉਹਨਾਂ ਦੀ ਇਸ ਪਾਲਿਸੀ ਦੇ ਉਹ ਇਹ ਕਹਿ ਰਹੇ ਆ ਵੀ ਤੁਸੀਂ ਤਾਂ ਇਵੈਂਚੁਅਲੀ ਮਨੀ ਵੇਸਟ ਜਿਹੜੀ ਉਹ ਹੋਰ ਜ਼ਿਆਦਾ ਕਰ ਦਿੱਤੀ ਆ। ਵਰਕਫੋਰਸ ਵੀ ਘਟਾ ਲਈ, ਪੇ ਵੀ ਉਹਨਾਂ ਨੂੰ ਜਿਹੜਾ ਉਹ ਕਰਨਾ ਜਿਹੜਾ ਉਹ ਪੈ ਰਿਹਾ। ਕਹਿੰਦੇ ਵੀ ਤਕਰੀਬਨ 1.5 ਲੱਖ 1,54,000 ਅਜਿਹੇ EMPLOYEE ਨੇ ਫੈਡਰਲ ਸਰਕਾਰ ਦੇ ਜਿਨ੍ਹਾਂ ਨੂੰ ਸਰਕਾਰ ਪੇ ਜਿਹੜੀ ਉਹ ਕਰ ਰਹੀ ਆ ਨਾ ਕੰਮ ਕਰਨ ਦੇ ਲਈ। ਸੋ ਡੈਫਰਡ ਰੈਜ਼ਿਗਨੇਸ਼ਨ ਪ੍ਰੋਗਰਾਮ ਦੇ ਤਹਿਤ ਜਿਹੜੇ ਟਰੰਪ ਪ੍ਰਸ਼ਾਸਨ ਨੂੰ ਉਹਨਾਂ ਸਾਰਿਆਂ ਨੂੰ ਪੇ ਕਰਨਾ ਪੈ ਰਿਹਾ ਆ। ਇਵੈਂਚੁਅਲੀ ਉਹ ਕਿੰਨੇ ਮਹੀਨੇ ਤੱਕ ਹੋਊਗਾ, ਉਹ ਕਦੋਂ ਬੰਦ ਹੋਊਗਾ, ਪਰ ਉਨੀ ਦੇਰ ਤੱਕ ਵਰਕਫੋਰਸ ਵੀ ਘੱਟ ਤੇ ਲੋਕਾਂ ਦੀ ਟੈਕਸ ਪੇਅਰ ਮਨੀ ਉਸੇ ਤਰੀਕੇ ਦੇ ਨਾਲ ਹੀ ਕਹਿੰਦੇ ਆ ਸਪੈਂਡ ਹੋ ਰਹੀ ਆ। ਐਡਮਿਨਿਸਟ੍ਰੇਸ਼ਨ ਦੇ ਵਿੱਚੋਂ 2 ਅਧਿਕਾਰੀਆਂ ਨੇ ਇਸ ਚੀਜ਼ ਦੇ ਬਾਰੇ ਵਾਸ਼ਿੰਗਟਨ ਪੋਸਟ ਦੇ ਨਾਲ ਗੱਲ ਕਰਕੇ ਜਿਹੜਾ ਉਹ ਦੱਸਿਆ ਹੈਗਾ ਆ। ਜੀ ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।